ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅਤੇ ਜਿਵੇਂ ਆਪ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਦਿਨ ਹੈ ਅਤੇ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਲੰਬੇ ਸਮੇਂ ਦੇ ਲਈ ਥੋੜ੍ਹਾ ਜੁੜਦੇ ਨੇ ਰੈਗੂਲਰ ਸਮੇਂ ਦੇ ਨਾਲੋਂ, ਅਤੇ ਆਪਣੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਮਿੰਟੂ ਗੁਰਸਰੀਆ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਲੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਗਿੱਲ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਅਤੇ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਜਿਨ੍ਹਾਂ ਦੀਆਂ ਬੇਕਰਸਫੀਲਡ ਵਿੱਚ 2 ਲੋਕੇਸ਼ਨਸ ਨੇ। ਕਿਸੇ ਵੀ ਤਰੀਕੇ ਦੀ ਪ੍ਰਿਸਕ੍ਰਿਪਸ਼ਨ ਲਈ, ਪ੍ਰਿਸਕ੍ਰਿਪਸ਼ਨ ਚੇਂਜ ਕਰਾਉਣ ਲਈ, ਟਰਾਂਸਫਰ ਕਰਨ ਲਈ ਇਹਨਾਂ ਨੂੰ ਕਾਲ ਕਰੋ ਨੰਬਰ 6618375700। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੋਂ ਜਿਹੜੇ ਜੀ ਗਵਾਂਢੀ ਮੁਲਕ ਦੀ ਗੱਲ ਕਰ ਲਈਏ, ਉੱਥੇ ਜਿਹੜੇ ਤਖਤੇ ਪਲਟਦੇ ਰਹਿੰਦੇ ਆ, ਅਤੇ ਇਸ ਵਾਰ ਨਵਾਜ਼ ਸ਼ਰੀਫ ਨੂੰ ਆਖਰ ਜਿਹੜੀ ਪਾਕਿਸਤਾਨ ਦੀ ਜਿਹੜੀ ਸਰਬ ਉੱਚ ਅਦਾਲਤ ਆ ਉਸਨੇ ਗੰਦੀ ਉਹ ਲਾਂਭੇ ਕਰ ਦਿੱਤਾ। ਬਿਲਕੁਲ ਰਾਜਕਰਨਵੀਰ ਸਿੰਘ ਜੀ, ਤੁਸੀਂ ਸਹੀ ਕਿਹਾ, ਤਖਤੇ ਪਲਟਦੇ ਰਹਿੰਦੇ ਆ, ਉਲਟਾ ਪੁਲਟ ਚੱਲਦੀ ਰਹਿੰਦੀ ਹੈ ਉੱਥੇ। ਪਰ ਅੱਜ ਮੀਆਂ ਨਵਾਜ਼ ਸ਼ਰੀਫ ਦੀ ਸ਼ਰਾਫਤ ਦਾ ਪਜਾਮਾ ਪਨਾਮਾ ਨੇ ਲਾ ਕੱਟਿਆ। ਵੈਸੇ ਤੈਅ ਸੀਗਾ, ਲਗਭਗ ਇਹ ਸਾਫ਼ ਹੋ ਚੁੱਕਾ ਸੀਗਾ ਕਿ ਮੀਆਂ ਨਵਾਜ਼ ਸ਼ਰੀਫ ਨੂੰ ਸੁੱਕਾ ਨਹੀਂ ਉਹਨਾਂ ਨੇ ਛੱਡਣਾ, ਕੁਛ ਨਾ ਕੁਛ ਇਹਦੇ ਨਾਲ ਹੋਣਾ ਹੀ ਹੋਣਾ ਹੈ। ਹੁਣ ਹੋਇਆ ਇਹ ਆ ਕਿ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਤੁਸੀਂ ਡਿਸਕੁਆਲੀਫਾਈਡ ਹੋ। ਨਾਲ ਇਹ ਕਹਿ ਦਿੱਤਾ ਕਿ ਤੁਸੀਂ ਤਾਂ ਜ਼ਿੰਦਗੀ ਕੋਈ ਚੋਣ ਨਹੀਂ ਲੜ ਸਕਦੇ। ਨਾਲ ਇਹ ਆਖ ਦਿੱਤਾ ਕਿ ਕਿਸੇ ਵੀ ਸੰਵਿਧਾਨਕ ਪਦ ਤੇ, ਸੰਵਿਧਾਨਕ ਅਹੁਦੇ ਤੇ ਤੁਸੀਂ ਨਹੀਂ ਬੈਠ ਸਕਦੇ ਜੀ। ਇਹ ਕਿਉਂ ਹੋਇਆ ਇਹ ਸਭ ਨੂੰ ਪਤਾ ਹੀ ਹੈ, ਦੁਨੀਆ ਦੇ ਵਿੱਚ ਢੋਲ ਵਜੇ ਆ, ਕਿਉਂਕਿ ਮੀਆਂ ਨਵਾਜ਼ ਸ਼ਰੀਫ ਨੇ 90 ਦੇ ਦਹਾਕੇ ਦੇ ਵਿੱਚ ਪੈਸਾ ਕਮਾਇਆ, ਪੈਸਾ ਖੂਬ ਕਮਾਇਆ, ਤੇ ਉਸ ਤੋਂ ਬਾਅਦ ਫਿਰ ਇਹਨੇ ਕੁਛ ਫਰਜ਼ੀ ਕੰਪਨੀਆਂ ਦੇ ਜ਼ਰੀਏ ਉਹ ਪੈਸਾ ਧੋ ਕੇ ਤੇ ਮੁੜ ਕੇ ਸੁਕਾ ਕੇ ਇੰਗਲੈਂਡ ਦੇ ਵਿੱਚ ਤੇ ਫਲਾਣੀ ਥਾਂ ਦੇ ਵਿੱਚ ਸੰਪੱਤੀਆਂ ਬਣਾਉਣ ਚ ਲਾ ਦਿੱਤਾ ਜੀ। ਹੋਇਆ ਕਿ ਪਿਛਲੇ ਸਾਲ 2016 ਦੇ ਵਿੱਚ ਪੱਤਰਕਾਰਾਂ ਦੇ ਇੱਕ ਸੰਗਠਨ ਨੇ, ਇੱਕ ਦੇਸ਼ ਦਾ ਸੰਗਠਨ ਨਹੀਂ ਹੈ, ਸਾਰੇ ਦੁਨੀਆ ਦੇ ਵਿੱਚ ਚੋਟੀ ਦੇ ਪੱਤਰਕਾਰ ਇਸ ਸੰਗਠਨ ਦੇ ਵਿੱਚ ਸ਼ਾਮਲ ਸੀ। ਕੁਛ ਮੀਡੀਆ ਹਾਊਸ ਸ਼ਾਮਲ ਸੀਗੇ। ਸਾਡਾ ਭਾਰਤ ਦਾ ਵੀ ਇੱਕ ਬਹੁਤ ਵੱਡਾ ਅੰਗਰੇਜ਼ੀ ਦਾ ਅਖਬਾਰ ਹੈ ਜਿਹੜਾ ਉਹ ਇਸ ਸਮੂਹ ਦੇ ਨਾਲ ਜੁੜਿਆ ਹੋਇਆ ਸੀਗਾ ਜੀ। ਉਹਨਾਂ ਨੇ ਕੀ ਕੀਤਾ ਕਿ ਇੱਕ ਲਾ ਫਰਮ ਦੇ ਜ਼ਰੀਏ ਤਕਰੀਬਨ 11.5 ਮਿਲੀਅਨ ਪੇਪਰ ਜਿਹੜੇ ਸੀਗੇ ਲੀਕ ਕੀਤੇ। ਉਹ ਜਿਹੜੀ ਲਾ ਫਰਮ ਸੀਗੀ ਉਹਦੇ ਥਰੂ ਕੰਪਨੀਆਂ ਜਿਹੜੀਆਂ ਉਹ ਬਣੀਆਂ ਤੇ ਗਾਂਹ ਜਾ ਕੇ ਉਹਨਾਂ ਨੇ ਆਪਣਾ ਕਾਰੋਬਾਰ ਕੀਤਾ। ਦੁਨੀਆ ਦੇ ਵਿੱਚ ਤਹਿਲਕਾ ਮਚ ਗਿਆ ਕਿ ਉਹਦੇ ਚ ਪੁਤਿਨ ਦਾ ਵੀ ਨਾਂ ਸੀ, ਨਵਾਜ਼ ਸ਼ਰੀਫ ਦਾ ਵੀ ਨਾਂ ਸੀਗਾ, ਹੋਰ ਪਤਾ ਨਹੀਂ ਕਿੰਨੇ ਕੁ ਸ਼ਰੀਫ ਸੀਗੇ ਜਿਹੜੇ ਉਸ ਰਿਪੋਰਟ ਦੇ ਜ਼ਰੀਏ, ਉਸ ਪਨਾਮਾ ਪੇਪਰ ਲੀਕ ਦੇ ਮਾਮਲੇ ਜ਼ਰੀਏ ਨੰਗੇ ਹੋ ਚੁੱਕੇ ਸੀ। ਪਨਾਮਾ ਇੱਕ ਛੋਟਾ ਜਿਹਾ ਮੁਲਕ ਆ ਜਿਹਨੂੰ ਟੈਕਸ ਹੈਵਨ ਕਿਹਾ ਜਾਂਦਾ, ਸੋ ਟੈਕਸ ਛੁਪਾਉਣ ਵਾਲਾ ਲੋਕਾਂ ਦਾ ਉਹ ਸਵਰਗ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਪਨਾਮਾ ਪੇਪਰ ਲੀਕ ਮਾਮਲੇ ਦੇ ਵਿੱਚ ਨਵਾਜ਼ ਸ਼ਰੀਫ ਦਾ ਨਾਂ ਆ ਗਿਆ, 11 ਅਪ੍ਰੈਲ ਨੂੰ ਇਹ ਖੁਲਾਸਾ ਹੋਇਆ, ਮੇਰੇ ਖਿਆਲ ਦੇ ਨਹੀਂ 5 ਅਪ੍ਰੈਲ ਨੂੰ ਖੁਲਾਸਾ ਹੋਇਆ, ਤੇ 13-14 ਦੇ ਲਗਭਗ ਨਵਾਜ਼ ਸ਼ਰੀਫ ਲੰਡਨ ਚਲੇ ਗਿਆ ਸੀ। ਉੱਥੇ ਨਾ ਲੱਗਦਾ ਸੀ ਕਿ ਇਹਦੀਆਂ ਸਾਰੀਆਂ ਜਿਹੜੀਆਂ ਸੰਪੱਤੀਆਂ ਨੇ, ਜਾਇਦਾਦਾਂ ਨੇ ਉੱਥੇ ਆ, ਤੇ ਉੱਥੇ ਭੱਜ ਕੇ ਚਲੇ ਗਿਆ। ਕਹਿੰਦਾ ਜੀ ਮੈਂ ਇਲਾਜ ਕਰਾਉਣ ਚੱਲਿਆ। ਉਹਦੇ ਦੇਸ਼ ਦੇ ਲੋਕਾਂ ਨੂੰ ਉਦੋਂ ਹੀ ਸ਼ੱਕ ਹੋ ਗਿਆ ਸੀਗਾ ਕਿ ਅਦਾਲਤ ਦੇ ਵਿੱਚ ਕੁਛ ਕਾਲਾ ਹੈ। ਫਿਰ ਉਸ ਤੋਂ ਬਾਅਦ ਮਸਲਾ ਜਿਹੜਾ ਉਹ ਇਮਰਾਨ ਖਾਨ ਨੇ ਚੁੱਕ ਲਿਆ, ਉਹ ਅਦਾਲਤ ਚ ਲੈ ਗਏ। ਅਦਾਲਤ ਨੇ ਫਿਰ ਸੁਣਵਾਈ ਕੀਤੀ, ਜੁਆਇੰਟ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ। ਉਹਨਾਂ ਨੇ ਬਹੁਤ ਵੱਡੀ ਇੱਕ ਰਿਪੋਰਟ 250-300 ਪੰਨੇ ਦੀ ਰਿਪੋਰਟ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਮੂਹਰੇ ਰੱਖ ਕੇ ਉਹਨਾਂ ਕਿਹਾ ਕਿ ਇਹ ਨਹੀਂ, ਇਹਦੇ ਤੇ ਕੇਸ ਅਲੱਗ ਵੀ ਚੱਲਣਾ ਚਾਹੀਦਾ ਜੋ ਇਸਨੇ ਕਾਲਾ ਮਾਲਾ ਕੀਤਾ। ਇਹਦੇ ਬੱਚੇ ਆ ਜਿਹੜੇ, ਇਹਦੀ ਬੇਟੀ ਮਰੀਮ
ਉਹ ਇਹਦਾ ਬੇਟਾ ਇੱਕ ਹੁਸੈਨ, ਦੂਸਰਾ ਬੇਟਾ, ਇਹ ਸਾਰੇ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਕਿ ਜੋ ਇਹਨਾਂ ਦਾ ਰਹਿਣ ਸਹਿਣ ਦਾ ਢੰਗ ਆ, ਜੋ ਇਹ ਨਵਾਬੀ ਸਹੂਲਤਾਂ ਮੰਨਦੇ ਪਏ ਆ, ਇਹਨਾਂ ਦੀ ਇਨਕਮ ਦੇ ਮੁਕਾਬਲੇ ਉਹ ਬਹੁਤ ਉੱਚੀਆਂ ਚੀਜ਼ਾਂ ਨੇ, ਬਹੁਤ ਉੱਚੀਆਂ ਉਹਨਾਂ ਦੀਆਂ ਉਡਾਰੀਆਂ ਨੇ। ਫਿਰ ਸੁਪਰੀਮ ਕੋਰਟ ਨੇ 21 ਜੁਲਾਈ ਨੂੰ ਸੁਣਵਾਈ ਕਰਕੇ ਅੱਜ ਤੇ ਮਾਮਲਾ ਜਿਹੜਾ ਉਹ ਰੱਖ ਲਿਆ ਸੀਗਾ ਕਿ ਅਸੀਂ ਇਦਾਂ ਫੈਸਲਾ ਸੁਣਾਵਾਂਗੇ। ਸੋ ਅੱਜ ਉਹਨਾਂ ਨੇ ਸੁਣਾ ਦਿੱਤਾ। ਹੁਣ ਫੈਸਲਾ ਸੁਣਦੇ ਆ ਸਰ, ਇੱਥੇ ਦੀ ਤੇ ਉੱਥੇ ਦੀ ਰਾਜਨੀਤੀ 'ਚ ਕੋਈ ਬਹੁਤਾ ਫਰਕ ਨਹੀਂ ਰਾਜ ਕਰਨਵੀਰ ਸਿੰਘ ਜੀ। ਜਿਵੇਂ ਲਾਲੂ ਪ੍ਰਸਾਦ ਯਾਦਵ ਕੋਲੇ ਆਪਣੇ ਬੱਚਿਆਂ ਦੀ ਬਹੁਤ ਟੀਮ ਵੱਡੀ, ਆਪਣੇ ਪਰਿਵਾਰ ਦੀ ਬਹੁਤ ਵੱਡੀ ਟੀਮ ਆ। ਉਹ ਜਿਵੇਂ ਕਬੱਡੀ ਦੇ ਵਿੱਚ ਹੁੰਦਾ ਨਾ, ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਇੱਕ ਨੂੰ ਹੱਥ ਲੱਗ ਜਾਂਦਾ ਤੇ ਉਹ ਬਾਹਰ ਚਲੇ ਜਾਂਦਾ, ਦੂਸਰੀ ਟੀਮ ਦਾ ਜਿਹੜਾ ਬਾਹਰ ਬੈਠਾ ਹੁੰਦਾ ਉਹ ਨਾਲ ਵਿੱਚ ਆ ਜਾਂਦਾ। ਸੋ ਇੱਥੇ ਵੀ ਇਹੀ ਕੁਛ ਹੁੰਦਾ ਕਿ ਇੱਕ ਬਾਹਰ ਚਲੇ ਜਾਂਦਾ, ਦੂਸਰਾ ਅੰਦਰ ਆ ਜਾਂਦਾ। ਜੇ ਦੂਸਰੀ ਟੀਮ ਦਾ ਆਊਟ ਹੁੰਦਾ ਤੇ ਆਪਦਾ ਇਨ ਹੁੰਦਾ, ਕਈ ਵਾਰੀ ਆਪ ਹੱਥ ਲਾ ਕੇ ਆਉਂਦੇ ਤੇ ਆਪਦਾ ਇਨ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਇਹ ਆ ਕਿ ਜਿੱਦਾਂ ਇੱਕ ਵਾਰੀ ਡਿੱਗਦੀ ਹੈ ਦੂਸਰਾ ਆ ਜਾਂਦਾ। ਓਦਾਂ ਹੀ ਨਵਾਜ਼ ਸ਼ਰੀਫ ਗਿਆ, ਸ਼ਾਹਬਾਜ਼ ਸ਼ਰੀਫ ਉਹ ਹਾਜ਼ਰ ਹੋ ਗਿਆ। ਉਹ CM ਸੀਗਾ ਪੰਜਾਬ ਦਾ, ਉਹਨੇ ਗੱਦੀ ਛੱਡ ਦਿੱਤੀ, PM ਬਣ ਗਿਆ, CM ਤੋਂ PM ਪ੍ਰਮੋਟ ਹੋ ਗਿਆ, ਮੀਆਂ ਦਾ ਭਰਾ। ਉਹ ਦੂਜੇ ਪਾਸੇ ਉਹਦਾ ਬੇਟਾ ਤਿਆਰ ਹੈ ਕਿ ਉਹ ਹੁਣ CM ਬਣ ਜਾਊਗਾ ਪੰਜਾਬ ਦਾ। ਗੱਲ ਉੱਥੇ ਇਹ ਕਹਾਣੀ ਮੁੜ ਤੁਰ ਕੇ ਉੱਥੇ ਆ ਜਾਂਦੀ ਹੈ। ਸੋ ਨਵਾਜ਼ ਸ਼ਰੀਫ ਦੇ ਮਾਮਲੇ 'ਚ ਇੱਕ ਚੀਜ਼ ਜਿਹੜੀ ਪਾਕਿਸਤਾਨ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇਹ ਫੈਸਲਾ ਬਹੁਤ ਜਲਦੀ ਲਿਆਂਦਾ, ਪਰ ਦੂਜੇ ਪਾਸੇ ਸਾਡੇ ਇੱਥੇ ਭਾਰਤੀਆਂ ਦੇ ਕਈਆਂ ਦੇ ਨਾਮ ਆਏ ਸੀ। ਉਹਨਾਂ ਦੇ ਵਿੱਚੋਂ ਇੱਕ ਸੱਜਣ, ਉਹ ਵੀ ਜਦੋਂ GST ਲਾਗੂ ਕਰਨੀ ਸੀ, ਉਹ ਸੰਸਦ ਦੇ ਮਹਿਮਾਨਾਂ ਦੇ ਵਿੱਚੋਂ ਇੱਕ ਸੀਗਾ। ਤੇ ਜਿਹੜੇ ਬੰਦੇ ਨੂੰ ਅਦਾਲਤਾਂ ਦੇ ਵਿੱਚ ਗੋਡੇ ਘੜੀਸਦੇ ਹੋਣਾ ਚਾਹੀਦਾ ਸੀ, ਉਹ ਦੇਸ਼ ਨੂੰ ਸਿਖਾ ਰਿਹਾ ਕਿ ਰਫਾ ਹਾਜ਼ਤ ਕਿੱਥੇ ਜਾਣਾ, ਜੰਗਲ ਪਾਣੀ ਲਈ ਕਿਹੜੀ ਥਾਂ ਆ। ਤੋ ਇੱਥੇ ਇੱਕ ਫਰਕ ਤੇ ਨਜ਼ਰ ਆਉਂਦਾ ਕਿ ਪਾਕਿਸਤਾਨੀਆਂ ਨੇ ਇਸ ਮਾਮਲੇ 'ਚ ਕੁਛ ਨਾ ਕੁਛ ਡੱਡਾ ਜ਼ਰੂਰ ਹੋ ਰਿਹਾ। ਹਾਲਾਂਕਿ ਉੱਥੋਂ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਅੱਜ ਬੇਸ਼ੱਕ ਇਸ ਚੀਜ਼ ਨੂੰ ਮੰਨਦੀ ਹੈ। ਉਹ ਵੈਸੇ ਇੱਕ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਉਹਨਾਂ ਕੋਲ ਅਖਤਿਆਰ ਆ, ਉਹਨਾਂ ਦੇ ਸੰਵਿਧਾਨ 'ਚ ਰਾਜ ਕਰਨਵੀਰ ਸਿੰਘ ਜੀ ਇਹ ਚੀਜ਼ ਦਰਜ ਆ ਤੇ ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਹੈ ਉਹ ਜੇ ਦੇਸ਼ ਪ੍ਰਤੀ ਵਫਾਦਾਰ ਨਹੀਂ ਰਹਿੰਦਾ, ਦੇਸ਼ ਪ੍ਰਤੀ ਇਮਾਨਦਾਰ ਨਹੀਂ ਰਹਿੰਦਾ, ਤੇ ਉਸ ਨੂੰ ਗੱਦੀਓਂ ਸੁਪਰੀਮ ਕੋਰਟ ਲਾਂਭੇ ਕਰ ਸਕਦੀ ਹੈ। ਉਹਨਾਂ ਦੇ ਕੋਲ ਅਖਤਿਆਰਾਤ ਨੇ ਐਸੇ। ਪਰ ਦੂਜੇ ਪਾਸੇ ਜਦੋਂ ਫੌਜੀ ਅਦਾਲਤਾਂ ਨੂੰ ਅੱਤਵਾਦ ਸੰਬੰਧੀ ਕੇਸ ਜਿਹੜੇ ਆ ਉਹ ਸੁਣਨ ਦੀ ਪਾਵਰ ਦਿੱਤੀ ਜਾਂਦੀ ਹੈ, ਉਸ ਸਮੇਂ ਸੁਪਰੀਮ ਕੋਰਟ ਚੁੱਪ ਕਰ ਜਾਂਦੀ ਹੈ। ਇਹ ਵੈਸੇ ਪਹਿਲਾ ਪ੍ਰਧਾਨ ਮੰਤਰੀ ਨਹੀਂ ਜਿਹੜਾ ਸੁਪਰੀਮ ਕੋਰਟ ਦੇ ਡਿੱਕੇ ਆਇਆ ਹੋਵੇ। ਯੂਸਫ ਰਜ਼ਾ ਗਿਲਾਨੀ, ਤੁਹਾਨੂੰ ਯਾਦ ਹੋਣਾ 2012 ਦੇ ਵਿੱਚ ਉਹਨੂੰ ਕੁਛ ਸੈਕਿੰਡ ਦੀ ਸਜ਼ਾ ਦੇ ਕੇ, ਸਿਰਫ ਇਸ ਕਰਕੇ ਕਿਉਂਕਿ ਉਹਨੇ ਸਵਿਟਜ਼ਰਲੈਂਡ ਦੇ ਵਿੱਚ ਚਿੱਠੀ ਨਹੀਂ ਸੀ ਲਿਖੀ। ਉਹ ਜਿਹੜਾ ਉਦੋਂ ਰਾਸ਼ਟਰਪਤੀ ਹੁੰਦਾ ਸੀ ਆਸਫ ਅਲੀ ਜ਼ਰਦਾਰੀ, ਬੇਨਜ਼ੀਰ ਦਾ ਕਰਦਾ। ਸੋ ਉਦੋਂ ਉਹਨੇ ਚਿੱਠੀ ਨਹੀਂ ਸੀ ਲਿਖੀ ਤੇ ਉਹਨੂੰ ਹਟਾਉਣ ਲਈ ਸੁਪਰੀਮ ਕੋਰਟ ਨੇ ਕੁਝ ਸੈਕਿੰਡ ਦੀ ਸਜ਼ਾ ਦੇ ਕੇ ਉਹਨੂੰ ਪਰੇ ਮਾਰਿਆ ਸੀ ਲਾ ਕੇ। ਸੋ ਉੱਥੋਂ ਦੀ ਸੁਪਰੀਮ ਕੋਰਟ ਠੀਕ ਹੈ, ਇਹੋ ਜਿਹੇ ਮਾਮਲੇ 'ਚ ਜੋ ਅਖਤਿਆਰ ਰੱਖਦੀ ਹੈ ਵਰਤਦੀ ਹੈ, ਪਰ ਜਿੱਥੇ ਵਰਤਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਫਿਰ ਖਾਮੋਸ਼ ਵੀ ਹੋ ਜਾਂਦੀ ਹੈ। ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਉਦੋਂ ਇਹ ਸਾਰੇ ਇਕੱਠੇ ਹੋ ਜਾਂਦੇ, ਜਿਹੜੇ ਲੋਕਤੰਤਰ ਵਿਰੋਧੀ ਤਾਕਤਾਂ ਦੇ ਜਿਹੜੇ ਕਠਪੁਤਲੇ ਕਹਿ ਲਓ ਜਾਂ ਜਿਹੜੇ ਮੁਰੀਦ ਕਹਿ ਲਓ। ਸੋ ਹੁਣ ਇਸ ਸਮੇਂ ਉੱਥੇ ਜੋ ਸਥਿਤੀ ਬਣੀ ਹੈ, ਮੀਆਂ ਨਵਾਜ਼ ਸ਼ਰੀਫ ਤੇ ਬਾਇਟਾਟਾ ਕਰ ਗਿਆ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਉਹਨੂੰ ਦਾਲ ਵੀ ਪੀਣੀ ਪੈ ਜਾਵੇ। ਪਰ ਇੱਕ ਚੀਜ਼ ਜਿਹੜੀ ਰਾਜ ਕਰਨਵੀਰ ਸਿੰਘ ਦੀ ਦਿਲਚਸਪ ਆ ਉਹ ਇਹ ਆ ਕਿ ਨਵਾਜ਼ ਸ਼ਰੀਫ 3 ਵਾਰੀ ਪ੍ਰਧਾਨ ਮੰਤਰੀ ਬਣਿਆ, ਤਿੰਨੇ ਵਾਰੀ ਉਹ ਆਪਣੀ ਟਰਮ ਪੂਰੀ ਨਹੀਂ ਕਰ ਸਕਿਆ 5-5 ਸਾਲ ਵਾਲੀ। ਔਰ ਕਮਾਲ ਦੀ ਗੱਲ ਆ ਕਿ ਤਿੰਨੇ ਵਾਰੀ ਉਹ ਤੀਜੇ ਸਾਲ ਦੇ ਵਿੱਚ ਆਊਟ ਹੋ ਜਾਂਦਾ। ਤੇ ਐਤਕੀ ਵੀ ਹੁਣ ਉਹਦੀ ਸ਼ਰਾਫਤ ਦੇ ਇਹ ਕਰਮ ਕਹਿ ਲਓ, ਕਰਤੂਤਾ ਕਹਿ ਲਓ, ਜਾਂ ਉਸ ਧਨਵਾਨ ਦੀ ਇਹ ਗਰੀਬ ਕਿਸਮਤ ਕਹਿ ਲਓ ਕਿ ਐਤਕੀ ਵੀ ਤੀਜੇ ਸਾਲ ਦੇ ਵਿੱਚ ਉਹ ਚਲਾਣੇ ਪਾ ਚੱਲਿਆ। ਸੋ ਇਹ ਤੀਜਾ ਸਾਲ ਹੈ ਜਿਹੜਾ ਉਹ ਸਾਡੇ ਇੱਥੇ ਕਹਾਵਤ ਬਣੀ ਕਿ ਤੀਜਾ ਰਲਿਆ ਤੇ ਝੁੱਗਾ ਗਲਿਆ। ਇਹ ਤੀਜਾ ਸਾਲ ਹੈ ਨਾ ਜਿਹੜਾ ਉਹ ਜਾਂ ਤੇ 3 ਸਾਲ ਐਂਡ ਤੇ ਚਲੇ ਜਾਂਦੇ ਉਦੋਂ ਉਹਦੀ ਪਾਰੀ ਖਤਮ ਹੋ ਜਾਂਦੀ ਹੈ, ਜਾਂ ਤੀਜਾ ਚੜ੍ਹਦਾ ਉਦੋਂ ਹੀ ਖਤਮ ਹੋ ਜਾਂਦੀ ਹੈ। ਸੋ ਐਤਕੀ ਵੀ ਤੀਜਾ ਸਾਲ ਹੈ ਜਿਹੜਾ ਉਹਦੇ ਲਈ ਕਲਛਣਾ ਹੀ ਚੜਿਆ। ਪਰ ਮੀਆਂ ਨਵਾਜ਼ ਸ਼ਰੀਫ ਇਸ ਸਮੇਂ ਕਸੂਤੀ ਸਥਿਤੀ 'ਚ ਆ। ਆਉਣ ਵਾਲੇ ਦਿਨਾਂ 'ਚ ਹਾਲੇ ਹੋਰ ਵੀ ਸਥਿਤੀਆਂ ਉਹਦੇ ਲਈ ਭਿਆਨਕ ਸਾਬਤ ਹੋ ਸਕਦੀਆਂ ਜੀ। ਤੇ ਬਾਕੀ ਮਿੰਟੂ ਜੀ ਤੁਸੀਂ ਦੱਸ ਹੀ ਦਿੱਤਾ ਵੀ ਇੱਥੇ ਵਾਲਿਆਂ ਦਾ ਪਨਾਮਾ ਵਾਲਿਆਂ ਦੇ ਨਾਲ ਬਣਿਆ ਹੀ ਕੁਛ ਨਹੀਂ। ਚਲੋ ਪਾਕਿਸਤਾਨ ਵਾਲੇ ਇਸ ਗੱਲੋਂ ਤਾਂ ਜਿਹੜੇ ਆ ਉਹ ਨੰਬਰ ਲੈ ਗਏ ਜੀ। ਤੇ ਅਗਲੀ ਆਪਾਂ ਮਿੰਟੂ ਗੁਰੂਸਰੀਆ ਜੀ ਗੱਲ ਕਰਦੇ ਹਾਂ ਵੀ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਭੱਜਣ ਲੱਗੇ ਕਾਂਗਰਸ ਦੇ ਵਿਧਾਇਕ। ਦੇਖੋ ਕਾਂਗਰਸ ਹੈ ਜਿਹੜੀ
ਰਾਜ ਕਰਨਵੀਰ ਸਿੰਘ ਜੀ ਉਹ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਸਭ ਤੋਂ ਵੱਡੀ ਪਾਰਟੀ ਹੈ ਜੀ, ਪਰ ਹੌਲੀ ਹੌਲੀ ਏਦਾਂ ਲੱਗਦਾ ਹੈ ਕਿ ਉਹ ਸਿਰਫ ਕਾਗਜ਼ਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਉਹਦਾ ਇਤਿਹਾਸ ਸਿਰਫ ਉਹਨਾਂ ਨੂੰ ਫੀਲਿੰਗ ਹੀ ਦੇ ਸਕਦਾ ਕਿ ਹਾਂ ਸਾਡਾ ਬਹੁਤ ਵੱਡਾ ਇਤਿਹਾਸ ਸੀਗਾ, ਕਾਂਗਰਸ ਨੇ ਆਹ ਕੀਤਾ ਉਹ ਕੀਤਾ। ਹੱਥੀਂ ਉਹ ਕੁਛ ਨਹੀਂ ਕਰ ਸਕਦੇ। ਉਹਨਾਂ ਲੋਕਾਂ 'ਚ ਹੈ ਜਿਹੜਾ ਆਪਣਾ ਇਤਿਹਾਸ ਪੜ੍ਹ ਕੇ ਖੁਸ਼ ਹੋ ਜਾ ਸਕਦੇ ਆ, ਖੁਸ਼ ਹੋ ਜਾਂਦੇ ਕਿ ਬਸ ਠੀਕ ਹੈ ਜੀ, ਬਹੁਤ ਵੱਡਾ ਸਾਡਾ ਇਤਿਹਾਸ ਆ। ਉਸ ਇਤਿਹਾਸ ਦੀ ਉਹ ਗਫਲਤ 'ਚ ਤੁਰੇ ਫਿਰਦੇ ਆ ਕਿ ਅਸੀਂ ਬਹੁਤ ਅਮੀਰੀ ਇਤਿਹਾਸ ਦੇ ਮਾਲਕ ਹਾਂ, ਪਰ ਉਹ ਆਪਣੇ ਆਪ ਕਦੇ ਇਤਿਹਾਸ ਨਹੀਂ ਸਿਰਜ ਸਕਦੇ ਜਿਹੜੇ ਇਸ ਤਰ੍ਹਾਂ ਦੀਆਂ ਗਫਲਤਾਂ ਦਾ ਸ਼ਿਕਾਰ ਹੁੰਦੇ ਆ। ਕਾਂਗਰਸ ਅੱਜ ਉਸੇ ਹੀ ਦੋਸ਼ ਗੁਣ ਦਾ ਸ਼ਿਕਾਰ ਆ ਕਿ ਉਹਨੂੰ ਏਦਾਂ ਲੱਗਦਾ ਕਿ ਜਿੱਦਾਂ ਮਰਿਆ ਮਰਾਇਆ ਸ਼ਿਕਾਰ ਹੈ ਜਿਹੜਾ, ਉਹ ਆਪੇ ਸਾਡੇ ਪੈਰ ਥੱਲੇ ਆ ਜਾਣਾ। ਹੱਥੀਂ ਉਹ ਕੁਛ ਨਹੀਂ ਕਰਦੇ। ਇਹੀ ਕਾਰਨ ਆ ਕਿ ਉਹ ਜਿੱਥੇ ਵੀ ਇਲੈਕਸ਼ਨ 'ਚ ਜਾਂਦੇ ਆ, ਪੰਜਾਬ ਨੂੰ ਜੇ ਛੱਡ ਦਈਏ ਬਾਕੀ ਸੂਬਿਆਂ 'ਚ ਜਿੱਥੇ ਵੀ ਇਲੈਕਸ਼ਨ 'ਚ ਗਏ ਆ, ਉਹਨਾਂ ਦੀ ਹਾਲਤ ਪਾਣੀਓਂ ਪਤਲੀ ਹੁੰਦੀ ਜਾਂਦੀ। ਜਿਵੇਂ ਜਿਵੇਂ ਜੀ, ਇਲੈਕਸ਼ਨ ਦੇ ਨੇੜੇ ਜਾਂਦੇ ਆ, ਉਹਨਾਂ ਦੇ ਬੰਦੇ ਆ ਜਿਹੜੇ ਟੁੱਟਦੇ ਜਾਂਦੇ ਆ। ਅੱਜ ਕਾਂਗਰਸ ਦੇ 3 ਹੋਰ ਵਿਧਾਇਕ ਹੈ ਜਿਹੜੇ ਗੁਜਰਾਤ ਦੇ ਵਿੱਚ ਉਹ ਅਸਤੀਫਾ ਦੇ ਗਏ ਆ। ਹਾਲਾਂਕਿ ਇਹ ਭਾਰਤੀ ਜਨਤਾ ਪਾਰਟੀ ਜੁਆਇਨ ਨਹੀਂ ਕਰਕੇ ਗਏ ਹਾਲੇ, ਪਰ ਕੱਲ ਦੀ ਜਿਹੜੀ ਗੱਲ ਸੀਗੀ, ਕੱਲ ਵੀ 3 ਇਹਨਾਂ ਦੇ ਵਿਧਾਇਕ ਜਿਹੜੇ ਟੁੱਟ ਗਏ, ਉਹਨਾਂ ਨੇ ਪਾਰਟੀ ਜੁਆਇਨ ਕਰ ਲਈ ਸੀ। ਹੁਣ ਦੱਸਿਆ ਇਹ ਵੀ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਪਾਰਟੀ ਜੁਆਇਨ ਭਾਰਤੀ ਜਨਤਾ ਪਾਰਟੀ ਵੀ ਕਰਨਗੇ। ਔਰ ਜਿਹੜਾ ਇੱਕ ਸੰਕੇਤ ਮਿਲਿਆ ਸੀਗਾ ਨਾ, ਜਿੱਦਾਂ ਇਹਨਾਂ ਦੀਆਂ ਉੱਥੇ 57 ਸੀਟਾਂ ਸੀਗੀਆਂ, 2 NCP ਜਿਹੜੇ ਇਹਨਾਂ ਦੇ ਸਾਥੀ ਨੈਸ਼ਨਲ ਕਾਂਗਰਸ ਪਾਰਟੀ ਵਾਲੇ 59, ਤੇ ਉੱਥੇ ਵੋਟਾਂ ਪਈਆਂ ਸਨ ਬੀਬੀ ਮੀਰਾ ਕੁਮਾਰ ਨੂੰ 49, ਯਾਨੀ 10 ਇਹਨਾਂ ਦੇ ਬੰਦੇ ਜਿਹੜੇ ਕ੍ਰਾਸ ਵੋਟਿੰਗ ਕਰ ਗਏ। ਹੁਣ ਜਿਹੜੇ 10 ਕਰ ਗਏ, 10 ਚੋਂ 6 ਤੇ ਸਾਹਮਣੇ ਆ ਗਏ, ਛੱਕਾ ਤਾਂ ਵੱਜ ਗਿਆ। ਹੁਣ ਜਿਹੜਾ ਚੌਕਾ ਰਹਿੰਦਾ ਡਰ ਉਹ ਵੀ ਆ ਕਿਤੇ ਕਿ ਚੌਕਾ ਵੀ ਆਉਣ ਵਾਲੇ ਸਮੇਂ 'ਚ ਨਾ ਵੱਜ ਜਾਵੇ। ਜੇ ਚੌਕਾ ਵੱਜ ਗਿਆ ਉੱਥੇ ਇਹਨਾਂ ਨੂੰ ਇੱਕ ਸਿਆਪਾ ਹੋਰ ਪੈ ਜਾਣਾ। ਸ਼ੰਕਰ ਸਿੰਘ ਵਘੇਲਾ ਨਿਕਲ ਗਿਆ, ਬਹੁਤ ਸੀਨੀਅਰ ਨੇਤਾ ਸੀਗਾ ਇਹਨਾਂ ਦਾ। ਸ਼ੰਕਰ ਸਿੰਘ ਵਘੇਲਾ ਦੇ ਨਾਲ ਜਿਹੜੇ ਇਹ ਵਿਧਾਨਕਾਰ ਸੀਗੇ, ਵਿਧਾਇਕ ਸੀਗੇ, ਉਹ ਹੌਲੀ ਹੌਲੀ ਕਰਕੇ ਤੁਰੇ ਜਾਂਦੇ ਆ ਵਘੇਲਾ ਦੇ ਪਿੱਛੇ। ਹੁਣ ਉੱਥੇ ਸਮੱਸਿਆ ਇਹਨਾਂ ਦੇ ਲਈ ਇੱਕ ਵੱਡੀ ਖੜੀ ਹੋ ਸਕਦੀ ਹੈ। ਉਹ ਇਹ ਹੈ ਕਿ ਬੀਬੀ ਸੋਨੀਆ ਗਾਂਧੀ ਦਾ ਜਿਹੜਾ ਸਲਾਹਕਾਰ ਆ ਅਹਿਮਦ ਪਟੇਲ, ਉਹ ਉੱਥੇ ਖੜਾ ਹੋਇਆ ਇਲੈਕਸ਼ਨ ਦੇ ਵਿੱਚ। ਹੁਣ ਅਹਿਮਦ ਹੈ ਜਿਹੜਾ, ਉਹ ਘੱਟੋ ਘੱਟ 46-47 MLA ਨਾਲ ਰੱਖੇ ਤੇ ਰਾਜ ਸਭਾ 'ਚ ਜਾਂਦਾ, ਨਹੀਂ ਤੇ ਉਹ ਰਾਜ ਸਭਾ ਦੇ ਵਿੱਚ ਨਹੀਂ ਜਾਊਗਾ। ਤੇ ਜੇ ਉਹ ਰਾਜ ਸਭਾ ਦੇ ਵਿੱਚ ਨਹੀਂ ਪੁੱਜਦਾ, ਫਿਰ ਇਹਨਾਂ ਲਈ ਤੇ ਅਹਿਮਦ ਪਟੇਲ ਲਈ ਔਰ ਕਾਂਗਰਸੀਆਂ ਲਈ ਤੇ ਬਹੁਤ ਨਮੋਸ਼ੀ ਵਾਲੀ ਗੱਲ ਹੋ ਜਾਣੀ ਹੈ। ਸੋਨੀਆ ਗਾਂਧੀ ਦਾ ਸਲਾਹਕਾਰ ਹੈ ਜਿਹੜਾ ਰਾਜ ਸਭਾ 'ਚ ਨਹੀਂ ਪੁੱਜਿਆ, ਔਰ ਉਹਨੂੰ ਰੋਕਣ ਲਈ ਇਸ ਵੇਲੇ ਭਾਰਤੀ ਜਨਤਾ ਪਾਰਟੀ ਉਹੀ ਜਾਲ ਬੁਣ ਰਹੀ ਹੈ ਜੋ ਉਹਨੇ ਥੋੜੇ ਦਿਨ ਪਹਿਲਾਂ ਬਿਹਾਰ ਦੇ ਵਿੱਚ ਬੁਣ ਕੇ ਦਿਖਾਇਆ। ਉਹ ਪਤਾ ਨਹੀਂ ਹੁਣ ਕੀ ਗਿੱਦੜ ਸਿੰਘੀ ਲਈ ਫਿਰਦੀ ਆ। ਜਦੋਂ ਵੀ ਕਿਸੇ ਨੂੰ ਵਿਖਾਉਂਦੀ ਆ, ਅਗਲਾ ਪ੍ਰਲੋਭਨ ਪਾਲ ਕੇ ਮਨ ਦੇ ਵਿੱਚ ਮਗਰ ਮਗਰ ਤੁਰਿਆ ਜਾਂਦਾ। ਹੁਣ ਕਾਂਗਰਸ ਨੇ ਸਿੱਧੇ ਤੌਰ ਤੇ ਦੋਸ਼ ਵੀ ਲਾਇਆ। ਉਹ ਕਹਿੰਦੇ ਕਿ ਸਾਡੇ ਬੰਦਿਆਂ ਨੂੰ ਤੋੜਨ ਲਈ ਕਰੋੜਾਂ ਰੁਪਈਆ ਦਾ ਲਾਲਚ ਦੇਈ ਜਾਂਦੇ ਆ, ਸੀਟਾਂ ਦਾ ਲਾਲਚ ਦੇਈ ਜਾਂਦੇ ਆ, ਟਿਕਟਾਂ ਦਾ ਲਾਲਚ ਦੇਈ ਜਾਂਦੇ ਆ, ਅਹੁਦਿਆਂ ਦਾ ਲਾਲਚ ਦੇਈ ਜਾਂਦੇ ਆ। ਕਾਂਗਰਸ ਪਰ ਜੋ ਮਰਜ਼ੀ ਕਹੀ ਜਾਵੇ, ਰਾਜ ਕਰਨਵੀਰ ਸਿੰਘ ਜੀ ਇਹ ਆਪਣਾ ਘਰ ਸੰਭਾਲ ਕਿਉਂ ਨਹੀਂ ਪਾ ਰਹੇ? ਸਭ ਤੋਂ ਵੱਡੀ ਗੱਲ ਤੇ ਇਹ ਆ, ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਰਾਜ ਸਭਾ ਦੀ ਚੋਣ ਹੈ ਜਿਹੜੀ ਉਹ ਨੇੜੇ ਆ ਗਈ ਆ, ਉੱਥੇ ਸਿਮਰਤੀ ਇਰਾਨੀ ਜਾ ਕੇ ਖੜੀ ਆ, ਉੱਥੇ ਅਮਿਤ ਸ਼ਾਹ ਜਾ ਕੇ ਖੜਿਆ, ਇਹਨਾਂ ਨੇ ਜਾ ਕੇ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਸ਼ੰਕਰ ਸਿੰਘ ਵਘੇਲਾ ਨੂੰ ਰੋਕਿਆ ਜਾਵੇ? ਉਧਰੋਂ ਆ ਹੁਣ ਇੱਕ ਨਵੀਂ ਖਬਰ ਆ ਰਹੀ ਹੈ ਕਿ ਬੀਬੀ ਅੰਬਿਕਾ ਸੋਨੀ ਦੀ ਰਸੀ ਫਿਰਦੀ ਆ, ਆਉਣ ਵਾਲੇ ਦਿਨਾਂ 'ਚ ਉਹ ਵੀ ਜਾ ਸਕਦੀ ਆ। ਤੇ ਅੱਗੇ ਇਸੇ ਤਰ੍ਹਾਂ ਹੀ ਹੋਇਆ ਸੀਗਾ ਜਦੋਂ ਉੱਤਰਾਖੰਡ ਇਲੈਕਸ਼ਨ 'ਚ ਇਹਨਾਂ ਨੇ ਉਤਰਨਾ ਸੀਗਾ, ਤੇ ਉਦੋਂ ਉਹ ਬੀਬੀ ਜਿਹੜੀ ਰੀਤਾ ਬਹੁਗੁਣਾ ਜੋਸ਼ੀ ਆ, ਉਹ ਰੁੱਸ ਕੇ ਚਲੇ ਗਈ ਸੀ, ਤੇ ਉਹਦਾ ਹਸ਼ਰ ਜਿਹੜਾ ਉਹ ਇਹਨਾਂ ਨੂੰ ਭੁਗਤਣਾ ਪਿਆ ਸੀਗਾ। ਉਂਝ ਜਿਹੜੀ ਭਾਰਤੀ ਜਨਤਾ ਪਾਰਟੀ ਆਂਦੀ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ, ਉਹ ਹੌਲੀ ਹੌਲੀ ਕਾਂਗਰਸ ਯੁਕਤ ਭਾਰਤੀ ਜਨਤਾ ਪਾਰਟੀ ਬਣਦੀ ਜਾਂਦੀ ਆ। ਉੱਤਰਾਖੰਡ ਦੇ ਵਿੱਚ ਜਿਹੜੀ ਇਹਨਾਂ ਦੀ ਇਸ ਸਮੇਂ ਸਰਕਾਰ ਚੱਲਦੀ ਪਈ ਆ ਰਾਜ ਕਰਨਵੀਰ ਸਿੰਘ ਜੀ, ਉਹਦੇ 'ਚ ਅੱਧਿਓਂ ਜ਼ਿਆਦਾ ਜਿਹੜੇ ਕੈਬਨਿਟ ਮੰਤਰੀ ਆ ਉਹ ਸਾਬਕਾ ਕਾਂਗਰਸੀ ਹੈ, ਯਾਨੀ ਪਿਛਲੀ ਸਰਕਾਰ 'ਚ ਵੀ ਉਹ ਹੈਗੇ ਸਨ, ਪਰ ਉਹ ਪਿਛਲੀ ਸਰਕਾਰ 'ਚ ਕਾਂਗਰਸ ਵੱਲੋਂ ਸੀਗੇ। ਐਤਕੀ ਉਹ ਇੱਧਰ ਆ ਗਏ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੈਬਨਿਟ ਦੇ ਵਿੱਚ ਆ। ਮਣੀਪੁਰ 'ਚ ਇਹੋ ਹੋਇਆ, ਗੋਆ 'ਚ ਵੀ ਇਹੋ ਹੋਇਆ ਜੋੜ ਤੋੜ, ਬਿਹਾਰ ਦੇ ਵਿੱਚ ਤੇ ਜੇਗੋ ਤੇਰਵੀਂ ਹੋਈ ਉਹ ਤਾਂ ਤੁਸੀਂ ਆ ਵੇਖੀ ਹੋਈ ਆ। ਲੱਗਦਾ ਇਹੋ ਆ ਕਿ ਗੁਜਰਾਤ ਦੇ ਵਿੱਚ ਵੀ ਜੋੜ ਤੋੜ ਇਹਨਾਂ ਨੇ ਸ਼ੁਰੂ ਕਰ ਦਿੱਤਾ। ਆਉਣ ਵਾਲੇ ਸਮੇਂ 'ਚ ਤਾਂ ਇਹਨਾਂ ਨੂੰ ਪਤਾ, ਸ਼ੀਸ਼ਾ ਵੈਸੇ ਕਹਿੰਦੇ ਕਿ ਅੱਜ ਕੱਲ੍ਹ ਝੂਠ ਬੋਲਣ ਲੱਗ ਪਿਆ, ਪਰ ਗੁਜਰਾਤ ਦਾ ਸ਼ੀਸ਼ਾ ਉਹ ਬਹੁਤ ਕੁਛ ਸੱਚ ਬੋਲੀ ਜਾਂਦਾ। ਇਹ ਉਸ ਸ਼ੀਸ਼ੇ ਨੂੰ ਵੇਖ ਚੁੱਕੇ ਆ। ਸੋ ਇਹਨਾਂ ਨੇ ਪਹਿਲਾਂ ਹੀ ਆਪਣਾ ਜੋੜ ਤੋੜ ਲਾ ਲਿਆ, ਤਿਕੜਮ ਸ਼ੁਰੂ ਕਰ ਦਿੱਤੀ ਹੈ ਕਿ ਇੱਕ ਤੇ ਰਾਜ ਸਭਾ ਦੀ ਜਿਹੜੀ ਹੈ
ਉਹ ਪੂਰੀ ਪਾ ਲਈ ਜਾਵੇ। ਦੂਸਰਾ ਜਿਹੜਾ ਵਿਧਾਨ ਸਭਾ ਵਾਲਾ ਇਲੈਕਸ਼ਨ ਆਉਣਾ ਉਹਦੇ ਲਈ ਇੰਤਜ਼ਾਮ ਜਿਹੜਾ ਅਗਾਊ ਕਰ ਲਿਆ ਜਾਵੇ। ਸੋ ਕਾਂਗਰਸ ਉੱਥੇ ਵੀ ਕਮਜ਼ੋਰ ਹੁੰਦੀ ਜਾਪਦੀ ਆ। ਜੇ ਕਾਂਗਰਸ ਗੁਜਰਾਤ ਦੇ ਵਿੱਚ ਫਿਰ ਗੱਚਾ ਖਾ ਗਈ, ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਫਿਰ ਉਹ ਪੱਟ ਤੇ ਹੱਥ ਮਾਰ ਕੇ ਕਹਿ ਸਕਦੀ ਹੈ ਕਿ ਲੈ ਮਿੱਤਰੋ ਰੋਕ ਸਕਦੇ ਤੇ ਰੋਕ ਲਓ। ਫਿਰ ਇਹਨਾਂ ਚ ਕੋਈ ਦਮ ਨਹੀਂ ਨਜ਼ਰ ਆਏਗਾ। ਸੋ ਗੁਜਰਾਤ ਇੱਕ ਇਹਨਾਂ ਦੇ ਕੋਲ ਲਾਸਟ ਆਪਸ਼ਨ ਹੈ ਜਿੱਥੇ ਜਾ ਕੇ ਇਹ ਆਪਣਾ ਕੁਛ ਨਾ ਕੁਛ ਚਮਤਕਾਰ ਵਿਖਾ ਸਕਦੇ ਆ। ਚਮਤਕਾਰ ਨੂੰ ਹੀ ਦੁਨੀਆ ਨਮਸਕਾਰ ਕਰਦੀ ਆ। ਜੇ ਚਮਤਕਾਰ ਨਾ ਵਿਖਾਇਆ ਗਿਆ ਤੇ ਬਸ ਫਿਰ ਬੱਲੇ ਬੱਲੇ ਹੀ ਆ ਜੀ। ਫਿਰ ਤਾਂ ਸਤਿ ਸ੍ਰੀ ਅਕਾਲ ਹੀ ਆ ਜੀ ਇਹਨਾਂ ਦੀ ਪੱਕੀ। ਤੇ ਵਾਕਿਆ ਹੀ ਜਿਹੜਾ ਸੁਪਨਾ ਆ ਬੀਜੇਪੀ ਦਾ ਤੇ ਬਾਕੀਆਂ ਦਾ ਵੀ ਕਾਂਗਰਸ ਮੁਕਤ ਭਾਰਤ, ਉਹ ਤੇ ਫਿਰ ਬਹੁਤੀ ਦੇਰੀ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਗੁਰਸੇਰੇ ਜੀ, ਵੀ ਕੇਰਲਾ ਦੇ ਇੱਕ ਜਿਹੜੀ ਮਜ਼ਦੂਰ ਖਿਡਾਰਨ ਆ, ਉਹ ਹਾਲਾਤਾਂ ਤੋਂ ਤਾਂ ਕੁੜੀ ਜਿੱਤ ਗਈ ਪਰ ਸਿਸਟਮ ਅੱਗੇ ਬੇਵੱਸ ਹੋ ਗਈ। ਇਸ ਕੁੜੀ ਦੀ ਕਹਾਣੀ ਬੜੀ ਦਿਲਚਸਪ ਹੈ ਰਾਜਕਰਨਵੀਰ ਸਿੰਘ ਜੀ। ਇਹਦਾ ਬਾਪ ਤੇ ਇਹਦੀ ਮਾਈ ਦੋਨੇ ਦਿਹਾੜੀਦਾਰ ਕਾਮੇ ਆ, ਦਿਹਾੜੀਦਾਰ ਮਜ਼ਦੂਰ ਆ। ਉਹ ਮਜ਼ਦੂਰ ਆ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਮੀ ਚੁੱਲ੍ਹਾ ਤਾਂ ਬਲਣਾ ਜੇ ਸਾਰਾ ਦਿਨ ਆਪਣੇ ਹੱਡ ਬਾਲ ਕੇ ਆਉਣਗੇ ਖੇਤਾਂ 'ਚ ਜੀ। ਇਹ ਤਕਦੀਰ ਹੈ ਇਸ ਦੇ ਪਰਿਵਾਰ ਦੀ। ਤੇ ਇਸ ਪਰਿਵਾਰ ਦੇ ਵਿੱਚੋਂ ਇੱਕ ਕੁੜੀ ਉੱਠੀ, ਇਹਦਾ ਨਾਂ ਆ ਪੀਯੂ ਚਿਤਰਾ ਜੀ। ਇਹਨੇ ਬਹੁਤ ਕਮਾਲ ਦਾ ਪ੍ਰਦਰਸ਼ਨ ਕੀਤਾ ਸੀਗਾ। ਏਸ਼ੀਆਈ ਐਥਲੈਟਿਕ ਮੀਟ ਹੋਈ, ਉਹਦੇ 'ਚ ਵੀ ਇਹਨੇ ਮੇਰੇ ਖਿਆਲ ਦੇ ਨਾਲ ਗੋਲਡ ਜਿੱਤਿਆ। ਜਿਹੜੀਆਂ ਨੈਸ਼ਨਲ ਗੇਮਸ ਹੋਈਆਂ ਸੀਗੀਆਂ ਰਾਂਚੀ ਦੇ ਵਿੱਚ 2014 'ਚ, ਉਹਦੇ 'ਚ ਵੀ ਇਹਨੇ ਵੱਟ ਕੱਟ ਪ੍ਰਦਰਸ਼ਨ ਕੀਤਾ ਸੀਗਾ। ਇਹ ਲੰਮੀ ਰੇਸ ਦੀ ਦੌੜਾ ਕੇ ਕੁੜੀ ਜੀ, ਬਹੁਤ ਮਿਹਨਤ ਕੀਤੀ ਇਹਨੇ। ਹੁਣ ਇਹਨੇ ਕੀ ਕੀਤਾ ਕਿ ਜਿਹੜਾ ਨਵਾਂ ਮਾਰਕਾ ਮਾਰਿਆ, ਉਹ ਇਹ ਮਾਰਕਾ ਮਾਰਿਆ ਕਿ ਆਪਣੀਆਂ ਪ੍ਰਾਪਤੀਆਂ ਦੇ ਸਿਰ ਤੇ ਇਹਨੇ ਜੋ ਸੰਸਾਰਕ ਪੱਧਰ ਤੇ ਐਥਲੈਟਿਕ ਮੀਟ ਹੁੰਦੀ ਹੈ ਉਹਦੇ ਲਈ ਕੁਆਲੀਫਾਈਡ ਕੀਤਾ। ਹੁਣ ਇਹਨੇ ਜਾਣਾ ਸੀਗਾ, ਜਦੋਂ ਕੁਆਲੀਫਾਈਡ ਕਰ ਲਿਆ ਇਹਨੇ, ਸਾਰਾ ਕੁਛ ਇਹਦਾ ਹੋ ਗਿਆ, ਇਹਨੇ ਜੋ ਵੀ ਰਿਕੁਆਇਰਮੈਂਟ ਹੁੰਦੀ ਹੈ ਖੇਡਾਂ ਦੇ ਵਿੱਚ, ਕਿਸੇ ਵੀ ਟੂਰਨਾਮੈਂਟ ਦੇ ਵਿੱਚ, ਪ੍ਰਤੀਯੋਗਤਾ ਦੇ ਵਿੱਚ ਪਹੁੰਚਣ ਲਈ, ਉਹ ਸਾਰੀ ਰਿਕੁਆਇਰਮੈਂਟ ਪੂਰੀ ਕਰ ਲਈ, ਸਭ ਕੁਛ ਹੋ ਗਿਆ। ਪਰ ਇਸ ਕੁੜੀ ਦੀ ਸਿਲੈਕਸ਼ਨ ਹੀ ਨਹੀਂ ਕੀਤੀ ਗਈ। ਹੁਣ ਪਤਾ ਨਹੀਂ ਸਾਡੇ ਐਥਲੈਟਿਕ ਸੰਘ ਨੇ ਕੀ ਵੇਖਿਆ ਕੀ ਨਹੀਂ ਵੇਖਿਆ, ਇਹਦੀ ਥਾਂ ਤੇ ਕਿਹੜੀ ਕੁੜੀ ਹੈ ਜਿਹੜੀ ਸਿਲੈਕਟ ਕਰ ਲਈ ਹੈ, ਕਿਉਂਕਿ ਨੰਬਰ ਤੇ ਇਹਦਾ ਬਣਦਾ ਸੀ। ਇਸ ਸਮੇਂ ਉਸ ਜਿਹੜੀ ਗੇਮ ਦੇ ਵਿੱਚ ਲੰਮੀ ਰੇਸ ਦੀ ਗੇਮ ਹੈ ਜਿਹੜੀ, ਉਸ ਖੇਡ ਦੇ ਵਿੱਚ, ਵੈਸੇ ਇੰਡੀਵਿਜੂਅਲ ਗੇਮ ਕਹਿ ਸਕਦੇ ਹਾਂ, ਤਾਂ ਉਸ ਇੰਡੀਵਿਜੂਅਲ ਗੇਮ ਦੇ ਵਿੱਚ ਇਹ ਕੁੜੀ ਹੈ ਜਿਹੜੀ ਉਹ ਇਸ ਸਮੇਂ ਦੇਸ਼ ਦੇ ਵਿੱਚੋਂ ਅਵਲ ਹੈ। ਇਹਨੂੰ ਉੱਥੇ ਨਾ ਲਿਜਾਣ ਦਾ ਜਿਹੜਾ ਮਸਲਾ ਹੈ ਇਹ ਭਖ ਗਿਆ ਕਿ ਇਹ ਕਮਜ਼ੋਰ ਪਰਿਵਾਰ ਦੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਆ, ਤੇ ਇਹਦੀ ਧੱਕੇਸ਼ਾਹੀ ਇਹਦੇ ਨਾਲ। ਹੁਣ ਇਹਦੇ ਕੋਚ ਨੇ ਹਾਈ ਕੋਰਟ ਦੇ ਵਿੱਚ ਰਿਟ ਪਾ ਦਿੱਤੀ ਹੈ ਇਸ ਕੁੜੀ ਦੀ ਅਣਦੇਖੀ ਕਿਉਂ। ਹਾਈ ਕੋਰਟ ਨੇ ਹੁਣ ਕੇਂਦਰ ਤੋਂ ਵੀ ਜਵਾਬ ਤਲਬੀ ਕੀਤੀ ਹੈ ਕਿ ਕੀ ਤੁਸੀਂ ਇਸ ਮਾਮਲੇ 'ਚ ਕੋਈ ਸਿੱਧੇ ਤੌਰ ਤੇ ਦਖਲ ਦੇ ਸਕਦੇ ਹੋ। ਮੇਰੇ ਖਿਆਲ ਦੇ ਨਾਲ ਕੇਂਦਰੀ ਖੇਡ ਮੰਤਰਾਲਾ ਦੇ ਸਕਦਾ, ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਇਹਦੇ ਤੇ ਸੁਣਵਾਈ ਹੋਏਗੀ। ਪਰ ਰਾਜਕਰਨਵੀਰ ਸਿੰਘ ਜੀ, ਬੇਸ਼ੱਕ ਹਾਈ ਕੋਰਟ ਹੁਕਮ ਵੀ ਦੇ ਦੇਵੇ ਕਿ ਇਸ ਕੁੜੀ ਨੂੰ ਲੈ ਕੇ ਜਾਓ ਜਿੱਥੇ ਇਹਦਾ ਹੱਕ ਬਣਦਾ, ਪਰ ਕਿੱਡੀ ਅਫਸੋਸ ਦੀ ਗੱਲ ਆ ਕਿ ਇੱਕ ਕੁੜੀ ਦੇ ਕੋਲ ਆਪਣੀ ਰਿਟ ਪਟੀਸ਼ਨ ਪਾਉਣ ਜੋਗੇ ਵੀ ਪੈਸੇ ਨਹੀਂ, ਪਰ ਉਹ ਵਰਲਡ ਐਥਲੈਟਿਕ ਮੀਟ ਦੇ ਵਿੱਚ ਆਪਣਾ ਪੱਤਾ ਪਾ ਚੁੱਕੀ ਹੈ ਤੇ ਉਹਦੀ ਅਣਦੇਖੀ ਹੋ ਰਹੀ ਹੈ। ਉਹਨੂੰ ਆਪਣਾ ਹੱਕ ਮੰਗਣ ਲਈ ਕੋਚ ਦੇ ਮਾਰਫਤ ਰਿਟ ਪਟੀਸ਼ਨ ਦਾਇਰ ਕਰਨੀ ਪੈ ਰਹੀ ਹੈ ਹਾਈ ਕੋਰਟ ਦੇ ਵਿੱਚ। ਕਿੱਡੀ ਬਦਕਿਸਮਤੀ ਹੈ ਉਸਦੀ। ਉਹਦੇ ਤੇ ਕੀ ਬੀਤੀ ਹੋਊਗੀ ਜਿਹਨੂੰ ਆਪਣਾ ਹੱਕ ਪਾਉਣ ਲਈ, ਜਿਹਦੇ ਲਈ ਉਹਨੇ ਬਹੁਤ ਘਾਲਣਾ ਘਾਲੀ ਹੈ, ਉਸ ਹੱਕ ਹਾਸਲ ਕਰਨ ਲਈ ਉਸ ਕੁੜੀ ਨੂੰ ਕਿੰਨੀ ਲੜਾਈ ਲੜਨੀ ਪੈ ਰਹੀ ਹੈ। ਮਾਨਸਿਕ ਪਰੇਸ਼ਾਨੀ ਤੁਸੀਂ ਆਪ ਸਮਝ ਲਓ, ਆਰਥਿਕ ਪਰੇਸ਼ਾਨੀ ਤਾਂ ਹੈ ਹੀ ਹੈ, ਮਾਨਸਿਕ ਪਰੇਸ਼ਾਨੀ ਉਸ ਕੁੜੀ ਨੂੰ ਕਿੰਨੀ ਝੱਲਣੀ ਪੈ ਰਹੀ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਸਾਡਾ ਮੈਡਲ ਨਹੀਂ ਆਉਂਦਾ, ਕੁੜੀਆਂ ਸਾਡੀਆਂ ਮੈਡਲ ਨਹੀਂ ਲਿਆਉਂਦੀਆਂ। ਮੈਡਲ ਲਿਆਉਂਦੀਆਂ ਕੁੜੀਆਂ ਨੇ, ਹੋਰ ਓਲੰਪਿਕ ਦੇ ਵਿੱਚੋਂ ਹੋਰ ਲਿਆਇਆ ਕੌਣ ਆ। ਸੋ ਕੁੜੀਆਂ ਦੇ ਨਾਲ ਕਿਤੇ ਨਾ ਕਿਤੇ ਇਹ ਨਜ਼ਰ ਅੰਦਾਜ਼ੀ ਵਾਲਾ ਜਿਹੜਾ ਵਤੀਰਾ ਹੈ ਨਾ, ਇਹ ਬਹੁਤ ਹੱਦ ਤੱਕ ਪ੍ਰਤੱਖ ਆ। ਤੁਸੀਂ ਖਬਰ ਪੜ੍ਹੀ ਹੋਣੀ ਆ 10-12 ਦਿਨ ਪਹਿਲਾਂ, ਇੱਕ ਹੈਂਡੀਕੈਪਟ ਕੁੜੀ ਸਾਡੀ ਜਰਮਨ ਦੇ ਵਿੱਚ ਗਈ, ਜਿਹੜੀ ਉਹਨੂੰ ਖਰਚੀ ਮਿਲਣੀ ਸੀਗੀ ਉੱਥੇ ਰਹਿਣ ਸਹਿਣ ਲਈ, ਉਹ ਖਰਚੀ ਭੇਜੀ ਨਹੀਂ ਗਈ। ਉਹਦਾ ਖਰਚਾ ਵਰਚਾ ਉੱਥੇ ਕਿਸੇ ਨੇ ਪਹੁੰਚਾਇਆ ਹੀ ਨਹੀਂ। ਉਹਦਾ ਕੋਚ ਕਿਸੇ ਹੋਰ ਮੁਲਕ ਦੇ ਵਿੱਚ ਤੁਰਿਆ ਫਿਰਦਾ ਸੀ, ਉਹਦੇ ਨਾਲ ਕੋਈ ਸਪੋਰਟਿੰਗ ਸਟਾਫ ਹੀ ਹੈ ਨਹੀਂ ਸੀ। ਹਾਰ ਕੇ ਉਹ ਕੁੜੀ ਹੈ ਜਿਹੜੀ ਉੱਥੇ ਲੋਕਾਂ ਕੋਲ ਪੈਸੇ ਮੰਗਦੀ ਫਿਰਦੀ ਰਹੀ ਕਿ ਮੈਂ ਫਲਾਣੀ ਤੋਂ ਫਲਾਣੀ ਥਾਂ ਟਰੈਵਲ ਕਰਨਾ, ਮੈਨੂੰ ਇੰਨੇ ਪੈਸਿਆਂ ਦਾ ਜੁਗਾੜ ਕਰਕੇ ਦਿਓ। ਉਹ ਕੁੜੀ ਦੀ ਹੈਲਪ ਉੱਥੇ ਅਣਜਾਣ ਲੋਕ ਕਰਦੇ ਰਹੇ, ਪਰ ਇਸ ਦੇਸ਼ ਨੇ ਉਹਦੀ ਕੋਈ ਹੈਲਪ ਨਹੀਂ ਕੀਤੀ। ਕ੍ਰਿਕਟ ਜਿੱਤ ਕੇ ਆਈਆਂ ਕੁੜੀਆਂ, ਜਿਹੜੀ ਹਰਮਨਪ੍ਰੀਤ ਕੌਰ ਦੇ ਸਾਰੇ ਸੋਹਲੇ ਗਾਉਂਦੇ ਆ, ਇਹਨੇ 2-3 ਸਾਲ ਪਹਿਲਾਂ ਇੱਥੋਂ ਦੀ ਪੰਜਾਬ ਸਰਕਾਰ ਕੋਲ ਇੱਕ ਨੌਕਰੀ ਮੰਗੀ ਸੀ ਕਿ ਚਾਹੇ ਮੈਨੂੰ ਸਪੈਨ ਦੀ ਨੌਕਰੀ ਦੇ ਦਿਓ, ਚਾਹੇ ਹੌਲਦਾਰ ਦੀ ਨੌਕਰੀ ਦੇ ਦਿਓ, ਨੌਕਰੀ ਤੇ ਦਿਓ ਮੈਨੂੰ। ਇਹਨੂੰ ਕੁੜੀ ਨੂੰ ਨੌਕਰੀ ਨਹੀਂ ਮਿਲੀ। ਅੱਜ ਵੀ ਦੇਖੋ BCCI ਨੇ ਇਹਨਾਂ ਨੂੰ
30 ਲੱਖ ਰੁਪਇਆ ਦਿੱਤਾ ਜੀ ਤੇ ਜਿਹੜੀਆਂ ਕੁੜੀਆਂ ਵਰਲਡ ਕੱਪ ਦੇ ਫਾਈਨਲ 'ਚ ਜਿੱਤ ਕੇ ਆਈਆਂ ਉਹਨਾਂ ਨੂੰ BCCI ਨੇ 30 ਤੋਂ ਵਧਾ ਕੇ ਮੁੜ ਕੇ 50 ਲੱਖ ਕਰ ਦਿੱਤਾ। ਪਰ ਕੱਲਾ ਰੇਲਵੇ ਆ ਜਿਹੜਾ ਉਹ 1.25 ਕਰੋੜ ਦੇ ਕਰੀਬ ਇਹਨਾਂ ਨੂੰ ਪੈਸੇ ਦੇਈ ਜਾਂਦਾ। ਸੋ ਕਿਤੇ ਨਾ ਕਿਤੇ ਇਹ ਸੋਚਣਾ ਪਵੇਗਾ, ਦੇਖਣਾ ਪਵੇਗਾ ਕਿ ਕੁੜੀਆਂ ਜਿਹੜੀਆਂ ਕਿ ਇਸ ਦੇਸ਼ ਦਾ ਨੱਕ ਰੱਖਦੀਆਂ, ਅੱਜ ਤੁਸੀਂ ਦੇਖੋਗੇ ਕਿ ਜੇ ਅਸੀਂ ਓਲੰਪਿਕ ਮੈਡਲ ਟੈਲੀ ਕੇ ਨਜ਼ਰ ਮਾਰਦੇ ਆ ਨਾ, ਜਿਹੜੀ ਓਲੰਪਿਕ ਹੋ ਕੇ ਹਟੀ ਆ, ਉਹਦੇ 'ਚ ਜਿਹੜੇ 2 ਮੈਡਲ ਨੇ ਸਾਡੇ, ਉਹ 2 ਮੈਡਲ ਕੌਣ ਲੈ ਕੇ ਆਈਆਂ ਸਨ? ਕੁੜੀਆਂ ਲੈ ਕੇ ਆਈਆਂ ਸਨ। ਵੱਡੇ ਵੱਡੇ ਜਿਹੜੇ 30 ਸਮਾਰਕਾਂ ਤੋਂ ਗਏ ਸਨ, ਹਟ ਜੋ ਪਰੇ, ਹਟ ਜੋ ਪਰੇ, ਡਾ ਦਿਆਂਗੇ ਫਕੀਆਂ, ਪਾ ਦਿਆਂਗੇ ਮੋਚਾਂ, ਕੁਛ ਨਹੀਂ ਕਰ ਸਕੇ। ਹਾਰ ਕੇ ਹੰਬ ਕੇ ਢਿੱਲੇ ਜਿਹੇ ਮੂੰਹ ਕਰਕੇ ਏਅਰਪੋਰਟ ਤੋਂ ਪਿਛਲੇ ਦਰਵਾਜ਼ੇ ਥਾਣੀ ਨਿਕਲ ਕੇ ਕਾਰਾਂ 'ਚ ਬਹਿ ਕੇ ਆਓ ਗਏ ਤੇ ਕੁੜੀਆਂ ਜਿੱਤ ਕੇ ਲਈਆਂ ਸਨ। ਸੋ ਇਹਨਾਂ ਕੁੜੀਆਂ ਨੂੰ, ਮੈਂ ਨਹੀਂ ਕਹਿੰਦਾ ਕਿ ਸਭ ਕੁਛ ਕੁੜੀਆਂ ਨੂੰ ਤੁਸੀਂ ਦੇਈ ਚੱਲੋ, ਮੁੰਡਿਆਂ ਨੂੰ ਨਾ ਵੇਖੋ, ਪਰ ਘੱਟੋ ਘੱਟ ਇਹਨਾਂ ਨੂੰ ਬਰਾਬਰ ਤੇ ਰੱਖੋ। ਔਰ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਛੋਟੇ ਪਰਿਵਾਰਾਂ 'ਚੋਂ, ਗਰੀਬ ਪਰਿਵਾਰਾਂ 'ਚੋਂ ਉੱਠ ਕੇ ਇੱਥੋਂ ਤੱਕ ਪਹੁੰਚਦੀਆਂ, ਉਹਨਾਂ ਦੀ ਸਪੋਰਟ ਤੇ ਸਗੋਂ ਜ਼ਿਆਦਾ ਕਰਨੀ ਚਾਹੀਦੀ ਹੈ। ਘੱਟੋ ਘੱਟ ਇਹਨਾਂ ਬਾਰੇ ਤੇ ਜ਼ਰੂਰ ਸੋਚਣਾ ਚਾਹੀਦਾ। ਜੀ ਜੀ ਜੀ। ਅਤੇ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਸ਼੍ਰੋਮਣੀ ਕਮੇਟੀ ਦੇ 3 ਲੱਖੀਆ ਸਕੱਤਰ ਹਰਚਰਨ ਸਿੰਘ ਨੇ ਅਸਤੀਫਾ ਦਿੱਤਾ। ਨਹੀਂ ਰਾਜ ਕਰਨਵੀਰ ਸਿੰਘ ਜੀ, ਹੁਣ ਇੰਨਾ ਧੱਕਾ ਨਾ ਕਰੋ। ਹੁਣ ਤੇ 3 ਲੱਖੀਆ ਨਹੀਂ ਰਹਿ ਗਿਆ ਉਹ, ਹੁਣ ਤੇ ਵਿਚਾਰਾ ਕਹਿ ਲਓ ਕਿ 1 ਟਕੀਆ ਵੀ ਨਹੀਂ ਹੈਗਾ। ਵੈਸੇ ਦੱਸਦੇ ਆ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਤਨਖਾਹ ਜਿਹੜੀ ਉਹ ਆਪਦੀ ਘੱਟ ਕਰਾ ਲਈ ਸੀ। ਪਤਾ ਨਹੀਂ ਕਿਸੇ ਨੇ ਮਿਹਣਾ ਮਾਰਿਆ, ਤਾਨਾ ਮਾਰਿਆ, ਅੰਦਰੋਂ ਕੋਈ ਆਵਾਜ਼ ਆਈ ਹੈ, ਦੱਸਦੇ ਆ ਕਿ ਤਨਖਾਹ ਘੱਟ ਕਰ ਲਈ ਸੀ। ਪਤਾ ਨਹੀਂ ਲੱਖ ਤੇ ਲੈ ਆਏ ਸੀਗੇ ਜਾਂ ਲੱਖ ਤੋਂ ਥੋੜੀ ਉੱਤੇ ਸੀਗੀ, ਇੱਥੇ ਲੈ ਆਏ ਸੀਗੇ। ਖੈਰ ਅੱਜ ਉਹਨਾਂ ਦਾ ਅਸਤੀਫਾ ਆ ਗਿਆ, ਹਰਚਰਨ ਸਿੰਘ ਦਾ ਅਸਤੀਫਾ ਦੇ ਕੇ ਚੱਲਦੇ ਬਣੇ ਆ। ਅਸਤੀਫਾ ਵੈਸੇ ਅਣਕਿਆਸਾ ਸੀਗਾ, ਸਾਰਾ ਕੰਮ ਸਾਹਮਣੇ ਪਏ ਸਨ, ਸਾਰਾ ਖਾਤਾ ਵਹੀ ਉਹਦੇ ਕੋਲ ਸੀਗਾ। ਪਰ ਅੱਜ ਐਗਜ਼ੀਕਟਿਵ ਦੀ ਮੀਟਿੰਗ ਸੀਗੀ, ਉਸ ਮੀਟਿੰਗ ਦੇ ਵਿੱਚ ਹੀ, ਕਾਰਜਕਾਰਨੀ ਮੀਟਿੰਗ ਦੇ ਵਿੱਚ ਹੀ ਅਸਤੀਫਾ ਆ ਗਿਆ। ਕਮਾਲ ਦੀ ਗੱਲ ਆ ਕਿ ਕਿਰਪਾਲ ਸਿੰਘ ਬਡੂੰਗਰ ਜਿਹੜਾ ਕਿ ਆਮ ਤੌਰ ਤੇ ਕੋਈ VC ਅਸਤੀਫਾ ਦੇਵੇ ਤੇ ਉਹ ਅਸਤੀਫਾ 15-15 ਦਿਨ, 20-20 ਦਿਨ, ਮਹੀਨਾ, ਡੇਢ ਮਹੀਨਾ ਰੱਖਦਾ ਦਰਾਜ 'ਚ ਪਾ ਕੇ ਕਿ ਮੌਕਾ ਆਉਣ ਤੇ ਚੌਕਾ ਮਾਰਾਂਗੇ। ਉਹਨੇ ਝੱਟ ਹੀ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ। ਇਹਦਾ ਮਤਲਬ ਕਿ ਸਭ ਕੁਝ ਤੈਅ ਸੀ ਜੀ। ਕੁਛ ਲੋਕ ਤੇ ਇਹ ਗੱਲ ਕਹਿੰਦੇ ਆ ਕਿ ਜਿਹੜਾ ਇਹ ਸੈਕਟਰੀ ਸੀਗਾ ਉਹ ਇਸ ਗੱਲ ਤੋਂ ਅੱਕ ਗਿਆ ਸੀ ਕਿਉਂਕਿ ਇਹਦੇ ਕੰਮ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਬਹੁਤ ਹੁੰਦੀ ਸੀ। ਹੁਣ ਦਖਲਅੰਦਾਜ਼ੀ ਏਡੇ ਵੱਡੇ ਅਹੁਦੇ ਤੇ ਬੈਠੇ, ਜਿਹਦੇ ਲਈ ਖਾਸ ਤੌਰ ਤੇ ਉਹਦਾ ਬਣਿਆ, ਜਿਹਦੇ ਲਈ ਉਮਰ ਹੱਦ ਤੋੜੀ ਗਈ ਤੇ ਹੋਰ ਬਹੁਤ ਕੁਛ ਤੋੜਿਆ ਮਰੋੜਿਆ ਗਿਆ, ਉਸ ਅਹੁਦੇ ਤੇ ਬੈਠਿਆਂ ਨੂੰ ਕੌਣ ਬੇਲੋੜੀ ਦਖਲਅੰਦਾਜ਼ੀ ਦੇ ਸਕਦਾ? ਉਹ ਇੱਕ ਹੀ ਟੱਬਰ ਆ, ਜਿਹਨੇ ਬਿਠਾਇਆ ਫਿਰ ਉਹ ਹੀ ਦਖਲਅੰਦਾਜ਼ੀ ਦੇ ਸਕਦਾ। ਕੁਛ ਲੋਕ ਇਸ ਅਸਤੀਫੇ ਦਾ ਕਾਰਨ ਹੋਰ ਵੀ ਦੱਸਦੇ ਆ। ਅਸਤੀਫੇ ਦਾ ਕਾਰਨ ਇਹ ਦੱਸਦੇ ਆ ਕਿ ਕੁਛ ਅਕਾਲੀ ਜਿਹੜੇ ਲੀਡਰ ਆ ਉਹ ਇਹਦੀ ਕਾਰਗੁਜ਼ਾਰੀ ਤੋਂ ਖਫਾ ਸਨ। ਪਰ ਇੱਕ ਕਾਰਨ ਹੋਰ ਵੀ ਸਾਹਮਣੇ ਆਉਂਦਾ, ਉਹ ਇਹ ਆਉਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਟਕਸਾਲ ਪਿਛੋਕੜ ਵਾਲਿਆਂ ਤੇ ਕੁਛ ਦੋਸ਼ ਲਾਏ ਸਨ, ਜਿਹੜੇ SCPC ਦੇ ਵਿੱਚ ਅਹੁਦੇਦਾਰ ਆ। ਇਹਨਾਂ ਨੇ ਕਿਹਾ ਸੀਗਾ ਕਿ ਇਹ ਸਹੀ ਕੰਮ ਨਹੀਂ ਕਰਦੇ, ਪਾਰਦਰਸ਼ੀ ਕੰਮ ਨਹੀਂ ਕਰਦੇ, ਗੜਬੜੀਆਂ ਕਰਦੇ ਆ। ਉਸ ਤੋਂ ਬਾਅਦ ਦੱਸਦੇ ਆ ਕਿ ਇੱਕ ਬਹੁਤ ਵੱਡੇ ਨਾਮਚੀਨ ਸਿੱਖ ਦੇ ਲੜਕੇ ਨੇ ਜਾ ਕੇ ਵੱਖ-ਵੱਖ ਥਾਵਾਂ ਤੇ ਮੰਗ ਪੱਤਰ ਦਿੱਤਾ ਸੀਗਾ ਔਰ ਮੰਗ ਕੀਤੀ ਸੀਗੀ ਕਿ ਭਾਈ ਜਾਂ ਤੇ ਉਹ ਸਬੂਤ ਦਿਓ ਜਿਨ੍ਹਾਂ ਦੀ ਬਣਾ ਤੇ ਤੁਸੀਂ ਟਕਸਾਲ ਪਿਛੋਕੜ ਵਾਲਿਆਂ ਨੂੰ ਇਸ ਤਰ੍ਹਾਂ ਦੇ ਦਾਇਰੇ 'ਚ ਲਿਆਉਂਦੇ ਹੋ ਕਿ ਇਹ ਬੰਦੇ ਸਹੀ ਨਹੀਂ, ਤੇ ਜਾਂ ਫਿਰ ਇਹਦਾ ਅਸਤੀਫਾ ਲਵੋ। ਇਹ ਵੀ ਕਾਰਨ ਇੱਕ ਦੱਸਿਆ ਜਾ ਰਿਹਾ। ਪਤਾ ਨਹੀਂ ਹੁਣ ਅਸਲ ਗੱਲ ਕੀ ਹੈ। ਅਸਲ ਗੱਲ ਤੇ ਹੌਲੀ ਹੌਲੀ ਨਿਕਲੂਗੀ, ਜਿਵੇਂ ਹਰਚਰਨ ਸਿੰਘ ਜੀ ਸਾਹਮਣੇ ਆਉਣਗੇ, ਹੌਲੀ ਹੌਲੀ ਵਿਚਰਨਗੇ ਤਾਂ ਪੂਰਾ ਕਰਕੇ ਆਪਣੇ ਮਨ ਦਾ ਗੁੱਬ ਗੁਬਾਰ ਕੱਢਣਗੇ, ਫਿਰ ਪਤਾ ਲੱਗੂ। ਹਾਲ ਦੀ ਘੜੀ ਕੁਛ ਬਿੰਦੂਆਂ ਤੇ ਚਰਚਾ ਹੋ ਰਹੀ ਹੈ ਕਿ ਆਹ ਕਾਰਨ ਹੋ ਸਕਦਾ, ਆਹ ਕਾਰਨ ਹੋ ਸਕਦਾ, ਆਹ ਕਾਰਨ ਹੋ ਸਕਦਾ, ਪਰ ਠੋਸ ਕਾਰਨ ਕਿਸੇ ਕੋਲ ਵੀ ਮੌਜੂਦ ਨਹੀਂ ਹੈ ਜਿਹਦੀ ਬਿਨਾਂ ਤੇ ਆਪਾਂ ਕਹਿ ਸਕੀਏ ਕਿ ਹਾਂਜੀ ਏਦਾਂ ਹੀ ਹੋਇਆ। ਪਰ ਜੋ ਮਰਜ਼ੀ ਹੈ, ਅਸਤੀਫਾ ਜ਼ਰੂਰ ਹੋ ਗਿਆ। ਹਰਚਰਨ ਸਿੰਘ ਜੀ ਹੁਣ ਚਲੇ ਗਏ ਆ, ਪਰ ਮੇਰੇ ਖਿਆਲ ਦੇ ਨਾਲ ਹਰਚਰਨ ਸਿੰਘ ਨੇ ਜਿਹੜਾ ਇਹ ਅਹੁਦਾ 2 ਕੁ ਸਾਲ ਭੋਗਿਆ, ਇਹਦਾ ਇੱਕ ਹੋਰ ਵੀ ਬਿੰਦੂ ਹੈਗਾ ਜਿਹਦੇ ਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਇਹਦੀ ਨਿਯੁਕਤੀ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਵੱਲੋਂ। ਹੋ ਸਕਦਾ ਹੈ ਕਿ ਉਸ ਫੈਸਲੇ ਦੇ ਮੱਦੇ ਨਜ਼ਰ ਵੀ ਹਰਚਰਨ ਸਿੰਘ ਨੇ ਕਿਹਾ ਹੋਵੇ ਕਿ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ, ਕਿਉਂਕਿ ਆਉਣ ਵਾਲੇ ਦਿਨਾਂ 'ਚ ਜੇ ਕਿਤੇ ਹਾਈ ਕੋਰਟ ਨੇ ਕਹਿਤਾ ਕਿ ਭਾਈ ਗੱਦੀ ਛੱਡੋ, ਕੁਰਸੀ ਛੱਡੋ, ਤੇ ਫਿਰ ਵਿੱਚ ਕੀ ਰਹਿ ਜਾਊਗਾ?
ਫਿਰ ਵੀ ਤਾਂ ਛੱਡਣੀ ਪੈਣੀ ਹੈ। ਸੋ ਹੁਣ ਕੁਛ ਵੀ ਹੋ ਸਕਦਾ, ਪਰ ਹਾਲ ਦੀ ਘੜੀ ਜਿਹੜੀ ਇੱਕ ਚੀਜ਼ ਮੈਨੂੰ ਜ਼ਿਆਤੀ ਤੌਰ ਤੇ ਮਹਿਸੂਸ ਹੋ ਰਹੀ ਹੈ ਉਹ ਇਹ ਆ ਕਿ ਹਰਚਰਨ ਸਿੰਘ ਹੋਰੀ ਬਹੁਤ ਵਧੀਆ ਲੇਖਕ ਨੇ। ਉਹਨਾਂ ਦੇ ਲੇਖ ਮੈਂ ਬਹੁਤ ਪੜ੍ਹੇ ਆ। ਪਹਿਲਾਂ ਲਿਖਦੇ ਬਹੁਤ ਖੁੱਲ੍ਹ ਕੇ ਲਿਖਦੇ ਹੁੰਦੇ ਸਨ ਅਖਬਾਰਾਂ ਲਈ। ਬੁੱਧੀਜੀਵੀ ਆ, ਬਹੁਤ ਪਕੜ ਹੈ ਉਹਨਾਂ ਦੀ, ਬਹੁਤ ਨੌਲੇਜ ਹੈ ਉਹਨਾਂ ਦੀ ਸਿੱਖੀ ਨਾਲ ਜੁੜੇ ਮੁੱਦਿਆਂ ਦੀ। ਬੈਂਕਿੰਗ ਸੈਕਟਰ ਦੇ ਵਿੱਚੋਂ ਇੱਕ ਵੱਡੇ ਅਧਿਕਾਰੀ ਦੇ ਤੌਰ ਤੇ ਉਹ ਰਿਟਾਇਰਡ ਹੋਏ ਆ, ਸਮਾਜ ਸੇਵੀ ਦੇ ਕੰਮ ਕਰਦੇ ਆ, ਬਹੁਤ ਵੱਡਾ ਇੱਕ ਬਿਰਧ ਆਸ਼ਰਮ ਵੀ ਚਲਾਉਂਦੇ ਆ। ਸੋ ਸਾਰਾ ਕੁਛ ਉਹ ਕਰਦੇ ਕਰਾਉਂਦੇ ਆ। ਪਰ ਆ ਜੋ ਅਖੀਰਲੀ ਉਮਰ ਦੇ ਅਖੀਰਲੇ ਪੜਾਅ ਤੇ ਆ ਕੇ ਆ ਜਿਹੜੀ ਗਲਤੀ, ਅਖੀਰਲੀ ਕਹਿ ਲਈਏ ਭਾਵੇਂ ਵੱਡੀ ਗਲਤੀ ਜਿਹੜੀ ਕੀਤੀ ਹੈ, ਉਹਨੂੰ ਗਲਤੀ ਮੈਂ ਇਸ ਕਰਕੇ ਕਹਿਣ ਡਿਆ ਕਿਉਂਕਿ ਜੇ ਉਹਨਾਂ ਨੇ ਸੇਵਾ ਹੀ ਕਰਨੀ ਸੀ ਤੇ ਆ ਜਿਹੜਾ 3 ਲੱਖੀ ਵਾਲਾ ਜਿਵੇਂ ਤੁਸੀਂ ਸ਼ੁਰੂ ਚ ਕਿਹਾ, ਇਹ ਟੈਗ ਲਵਾਉਣ ਦੀ ਲੋੜ ਨਹੀਂ ਸੀ। ਬਾਅਦ ਚ ਤਨਖਾਹ ਘੱਟ ਵੀ ਕਰ ਲਈ, ਘੱਟ ਵੀ ਕਰ ਲਈ। ਉਦੋਂ ਪਹਿਲਾਂ ਹੀ ਕਹਿੰਦੇ ਕਿ ਭਾਈ ਜੋ ਸਰਦਾ ਪੁੱਜਦਾ, ਜੋ ਗੁਰੂ ਘਰ ਚੋਂ ਮੈਨੂੰ ਬਖਸ਼ਿਸ਼ ਹੋਏਗਾ ਮੈਂ ਇਹਨੂੰ ਪ੍ਰਵਾਨ ਕਰਾਂਗਾ। ਤਾਂ ਮੇਰੇ ਖਿਆਲ ਦੇ ਨਾਲ ਅੱਜ ਜਦੋਂ ਸੈਕਟਰੀ ਸਾਹਿਬ ਚੱਲੇ ਆ ਤੇ ਉਹਨਾਂ ਦੇ ਚੱਲਿਆਂ ਤੇ ਇਸ ਤਰ੍ਹਾਂ ਦੇ ਫਿਕਰੇ ਨਾ ਕੱਸੇ ਜਾਂਦੇ, ਇਸ ਤਰ੍ਹਾਂ ਦੇ ਜੁਮਲੇ ਨਾ ਪੜ੍ਹੇ ਜਾਂਦੇ। ਉਹ ਜਿਹੜੀ ਉਹਨਾਂ ਦੀ ਕਾਬਲੀਅਤ ਸੀ ਉਹ ਇਸ ਤਰ੍ਹਾਂ ਇਸ ਘੱਟੇ 'ਚ ਰੁਲਦੀ ਨਾ, ਜੇਕਰ ਉਹਨਾਂ ਨੇ ਇਹ ਗਲਤੀ ਨਾ ਕੀਤੀ ਹੁੰਦੀ। ਹਾਂ ਠੀਕ ਆ, ਗੱਦੀ ਤੇ ਬਹਿੰਦੇ, ਅਹੁਦੇ ਤੇ ਜ਼ਰੂਰ ਬਹਿੰਦੇ, ਪਰ ਆ ਜਿਹੜੀ ਤਨਖਾਹ ਸੀ ਇਹਨੂੰ ਥੋੜਾ ਜਿਹਾ ਘੱਟ ਕਰ ਲੈਂਦੇ। ਜੀ ਜੀ ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿੰਦੀਆਂ ਹੋਈਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਆਪਾਂ ਝਾਤ ਮਾਰਾਂਗੇ। ਇੱਦਾਂ ਹੀ ਸਰੋਤਿਓ ਤੁਸੀਂ ਜੁੜੇ ਰਹੋ, ਪ੍ਰੋਗਰਾਮ ਖਬਰ ਤੇ ਨਜ਼ਰ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU City. ਉਹ ਜੀਤਿਆ ਦਿਨ ਬ ਦਿਨ ਜਵਾਨ ਹੁੰਨਾ ਜਾਣਾ, ਕੀ ਮਾਜਰਾ ਆ? ਬਸ ਵੀਰੇ, ਇਹ ਕਮਾਲ ਆ ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ ਦਾ। ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ ਬਾਜ਼ਾਰ ਵਿੱਚ ਮਿਲਣ ਵਾਲੇ ਸਧਾਰਨ ਡਾਈ ਕਲਰ ਸ਼ੈਂਪੂ ਤੋਂ ਕਈ ਗੁਣਾ ਵੱਧ ਕਾਰਗਰ। ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ ਆਲ ਨੈਚੁਰਲ, ਬਿਲਕੁਲ ਹਰਬਲ ਚੀਜ਼ਾਂ ਦੇ ਨਾਲ ਬਣਿਆ ਹੋਇਆ। ਇਸ ਦੇ ਵਿੱਚ ਅਮੋਨੀਆ ਦੀ ਵਰਤੋਂ ਨਹੀਂ ਕੀਤੀ ਹੋਈ। ਸਕਿਨ ਉਤੇ ਕੋਈ ਵੀ ਦਾਗ ਨਹੀਂ ਪੈਂਦਾ। 5 ਤੋਂ 10 ਮਿੰਟ ਦੇ ਵਿੱਚ ਵਾਲ ਕਲਰ ਕਰ ਦਿੰਦਾ ਹੈ। ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਨੂੰ ਵਰਤ ਸਕਦੇ ਹੋ ਤੇ ਬੜੀ ਆਸਾਨੀ ਦੇ ਨਾਲ ਇਕੱਲਿਆਂ ਹੀ ਇਸ ਨੂੰ ਲਗਾ ਸਕਦੇ ਹੋ। 100% ਮਨੀ ਬੈਕ ਗਾਰੰਟੀ। ਔਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 1-888-468-0337 1-888-468 0337। ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਦੇਸੀ ਸਵੈਗ ਇੰਟਰਨੈਸ਼ਨਲ ਇਨ ਐਸੋਸੀਏਸ਼ਨ ਵਿਦ ਦਹਿਲ ਟਰੱਕਿੰਗ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਆਵਾਜ਼ਾਂ ਪੰਜਾਬ ਦੀਆਂ ਲਾਈਵ ਇਨ ਕਨਸਰਟ, ਜੋ ਕਿ ਹੋਣ ਜਾ ਰਿਹਾ ਹੈ 5 ਅਗਸਤ ਦਿਨ ਸ਼ਨੀਚਰਵਾਰ ਨੂੰ ਸ਼ਾਮੀ 6 ਵਜੇ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ, ਜਿਸ ਵਿੱਚ ਪਹੁੰਚ ਰਹੇ ਕਲਾਕਾਰ ਸ਼ੈਰੀ ਮਾਨ, ਸਾਡੇ ਵਾਲਾ ਆਖਿਆ ਕਰੇਗੀ ਅੱਖ ਲੜ ਲੈਣ ਦੇ, ਰੁਪਿੰਦਰ ਹਾਂਡਾ, ਅਤੇ ਜੈਸਮਿਨ ਸੈਂਡਲਸ। ਇਸ ਲਾਈਵ ਇਨ ਕਨਸਰਟ ਦੇ ਵਿੱਚ ਚੀਫ ਗੈਸਟ ਚੀਨਾ ਜੁਐਲਰਸ ਵਾਲੇ ਹੋਣਗੇ। ਟਿਕਟਾਂ $35 ਤੋਂ ਸ਼ੁਰੂ। ਤੁਸੀਂ ਟਿਕਟਾਂ sulekha.com ਤੋਂ ਲੈ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਕਾਲ ਜਤਿੰਦਰ ਜੋਗੀ 9168734455 ਜਾਂ ਹਰਿੰਦਰ ਸਹੋਤਾ 9165955070। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ?
ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈ ਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈ ਆਂ ਤੇ ਰੁਮਾਲਾ ਸਾਹਿਬ ਵੀ ਲੈ ਆਈ ਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। BJ Gears ਵਾਲਿਆਂ ਨੂੰ ਸੈਕਰਾਮੈਂਟੋ ਦੇ ਵਿੱਚ ਲੋਕਲ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਗੁਰਸਰੇ ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਤੇ ਸਰੋਤਿਓ, ਆਪਾਂ ਅਗਲੀਆਂ ਜਿਹੜੀਆਂ ਹੋਰ ਕੁਝ ਖਬਰਾਂ ਆ ਉਸ ਦੇ ਵੱਲ ਜਿਹੜੇ ਜੀ ਆਪਾਂ ਵੱਧਦੇ ਹਾਂ। ਤੇ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਖਬਰ ਕਰਦੇ ਹਾਂ, ਪੱਟੀ ਵਿੱਚ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਦੇਖੋ, ਇਹ ਜਿਹੜੀ ਖਬਰ ਆਈ ਹੈ ਦੇਰ ਸ਼ਾਮੀ ਰਾਜਕਰਮਵੀਰ ਸਿੰਘ ਦੀ ਪੱਟੀ ਤੋਂ ਜੀ, ਉਹਦੇ ਬਾਬਤ ਇਹੋ ਪਤਾ ਲੱਗਣ ਡਿਆ ਹਾਲ ਦੀ ਘੜੀ ਕਿ ਇਹ ਜਿਹੜੇ ਦੋਸ਼ੀ ਫੜੇ ਗਏ ਆ, ਇਹਨਾਂ ਨੇ ਈਸਾਈਆਂ ਦੇ ਧਾਰਮਿਕ ਗ੍ਰੰਥ ਬਾਈਬਲ ਨਾਲ ਕੋਈ ਬੇਹਰਮਤੀ ਕੀਤੀ ਆ ਜੀ। ਮੌਕੇ ਤੇ ਦੱਸਦੇ ਫੜੇ ਗਏ ਆ। ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ। ਪੁਲਿਸ ਪੁੱਛਗਿੱਛ ਲਈ ਲੈ ਗਈ ਆ। ਲੋਕ ਦੱਸਦੇ ਆ ਕਿ ਜਿਸ ਹਾਲਤ ਦੇ ਵਿੱਚ ਇਹ ਬੰਦੇ ਫੜੇ ਗਏ ਆ, ਜੇ ਇਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕਰ ਲਈ ਜਾਵੇ ਤੇ ਬਹੁਤ ਕੁਛ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਬਾਹਰ ਆ ਜਾਏਗਾ। ਖੁਲਾਸੇ ਅਹਿਮ ਹੋ ਸਕਦੇ ਕਿ ਜਿਸ ਹਾਲਤ ਦੇ ਵਿੱਚ ਇਹਨਾਂ ਨੂੰ ਫੜਿਆ ਗਿਆ। ਹੁਣ ਬਿਲਕੁਲ ਹਾਲਾਤ ਹੈ ਜਿਹੜੇ ਉਹ ਰਾਜਕਰਮਵੀਰ ਸਿੰਘ ਜੀ ਇਸ਼ਾਰਾ ਵੀ ਇਹੋ ਹੀ ਕਰਦੇ ਪਏ ਆ ਨਾ ਜੀ। ਪਾਦਰੀ ਦੀ ਹੱਤਿਆ, ਉਸ ਤੋਂ ਪਹਿਲਾਂ ਇੱਕ ਚਰਚ ਦੇ ਵਿੱਚ ਵੜ ਕੇ ਨੌਜਵਾਨਾਂ ਤੇ ਹਮਲਾ ਹੋਣਾ, ਉਸ ਤੋਂ ਪਹਿਲਾਂ ਚਲੋ ਉਹ ਇੱਕ ਕਹਿ ਸਕਦੇ ਉੱਥੇ ਅਣਕਿਆਸਿਆ ਜਾਂ ਅਣਮਿੱਥਿਆ ਇੱਕ ਕਲੈਸ਼ ਸੀਗਾ ਵਿਚਾਰਾਂ ਦਾ ਜੋ ਹੋਇਆ ਪਹਿਲਾਂ। ਉਸ ਤੋਂ ਪਹਿਲਾਂ ਥੋੜੀ ਜਿਹੀ ਕਸ਼ੀਦਗੀ ਫੈਲੀ, ਉਹ ਤੇ ਚਲੋ ਕੋਈ ਵੱਡੀ ਗੱਲ ਨਹੀਂ ਹੈ। ਪਰ ਜਿਹੜੇ ਇਹ ਦੋ ਘਟਨਾਵਾਂ ਹੋਈਆਂ, ਉਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਜਿਹੜੀ ਇਹਨਾਂ ਲੋਕਾਂ ਵੱਲੋਂ ਅੰਜਾਮ ਦੇਣੀ, ਜਿਨ੍ਹਾਂ ਦੇ ਆਧਾਰ ਤੇ ਲੋਕ ਇਹ ਗੱਲ ਕਹਿੰਦੇ ਪਏ ਆ ਕਿ ਬਹੁਤ ਕੁਛ ਪੁਲਿਸ ਹੈ ਜਿਹੜੀ ਪੁੱਛ ਸਕਦੀ ਹੈ ਜੀ। ਤਾਂ ਹਾਲ ਦੀ ਘੜੀ ਕੋਈ ਬਹੁਤੀ ਲੰਮੀ ਚੌੜੀ ਤਫਸੀਲ ਇਸ ਮਾਮਲੇ ਨਾਲ ਜੁੜੀ ਮੇਰੇ ਕੋਲ ਨਹੀਂ ਹੈ, ਪਰ ਮੁੱਢਲੇ ਤੌਰ ਤੇ ਜੋ ਸੰਕੇਤ ਮਿਲਦੇ ਪਏ ਆ ਕਿ ਬੰਦੇ ਸ਼ੱਕੀ ਆ। ਹੁਣ ਇਹਨਾਂ ਦੀ ਜਿਹੜੀ ਜਾਂਚ ਪੜਤਾਲ ਆ ਉਹ ਬਿਲਕੁਲ ਉਸ ਢੰਗ ਨਾਲ ਹੋਣੀ ਚਾਹੀਦੀ ਜਿਸ ਢੰਗ ਨਾਲ ਪੁਲਿਸ ਆਮ ਬੰਦੇ ਤੋਂ ਕਰਦੀ ਹੈ। ਦੂਜੀ ਗੱਲ ਇਹ ਹੈ ਰਾਜਕਰਮਵੀਰ ਸਿੰਘ ਜੀ, ਦੇਖੋ ਜੇ ਨਸ਼ੇ ਦੇ ਵਿਰੁੱਧ STF ਬਣਾਈ ਜਾ ਸਕਦੀ ਹੈ, ਜੇ ਕਰਪਸ਼ਨ ਦੇ ਅਗੇਂਸਟ ਵਿਜੀਲੈਂਸ ਨੂੰ ਐਕਟਿਵ ਕੀਤਾ ਜਾ ਸਕਦਾ ਸੰਗਠਿਤ ਕਰਕੇ, ਤਾਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਜਾਂ ਇਸ ਤਰ੍ਹਾਂ ਵੱਡੇ ਧਾਰਮਿਕ ਆਗੂਆਂ ਦੀਆਂ ਜਾਂ ਜਿਹੜੇ ਰਾਜਸੀ ਆਗੂ ਆ ਜਾਂ ਇਸ ਤਰ੍ਹਾਂ ਦੇ ਕਈ ਫਿਰਕਿਆਂ ਦੇ ਨੁਮਾਇੰਦੇ ਜਿਹੜੇ ਜਿਨ੍ਹਾਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਜਾਂ ਕਿਸੇ ਡੇਰੇ ਦੇ ਪੈਰੋਕਾਰ ਹੈ ਜਿਹੜੇ, ਉਹਨਾਂ ਦੀਆਂ ਹੱਤਿਆਵਾਂ ਹੋ ਰਹੀਆਂ, ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਖਾਸ ਤੌਰ ਤੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਹੁੰਦੀ ਹੈ, ਚਾਹੇ ਉਹ ਸਾਜ਼ਿਸ਼ਨ ਹੁੰਦੀ ਹੈ, ਚਾਹੇ ਸ਼ਰਾਰਤਨ ਹੁੰਦੀ ਹੈ, ਚਾਹੇ ਉਹ ਅਚਨਚੇਤੀ ਹੋ ਜਾਂਦੀ ਹੈ, ਚਾਹੇ ਕੋਈ ਗੁੱਸੇ 'ਚ ਕਰ ਦਿੰਦਾ। ਹੁਣ ਤੇ ਇਹ ਵੀ ਇੱਕ ਬਹੁਤ ਵੱਡਾ ਮਾਮਲਾ ਚੱਲਿਆ
ਜੋ ਕਿਸੇ ਦੀ ਲਾਗ ਡਾਟ ਹੁੰਦੀ ਹੈ ਗੁਰਦੁਆਰਾ ਕਮੇਟੀ ਨਾਲ ਤੇ ਉਹ ਕੱਢਣ ਲਈ ਬੇਹਰਮਤੀ ਕਰ ਦਿੰਦਾ ਧਾਰਮਿਕ ਗ੍ਰੰਥਾਂ ਦੀ। ਸੋ ਇਹ ਜਿਹੜੇ ਸਾਰੇ ਮਾਮਲੇ ਆ ਇਹਨਾਂ ਨੂੰ ਹੈਂਡਲ ਕਰਨ ਲਈ ਮੇਰੇ ਖਿਆਲ ਦੇ ਨਾਲ ਜਿੱਦਾਂ ਦੂਜੀਆਂ ਟੀਮਾਂ ਬਣਾਈਆਂ ਨੇ ਇਹਨਾਂ ਲਈ ਵੀ ਕੋਈ ਵਿਸ਼ੇਸ਼ ਦਸਤੇ ਬਣਾਉਣੇ ਚਾਹੀਦੇ ਆ ਔਰ ਉਹ ਪੁੱਛਗਿੱਛ ਦੇ ਜਿਹੜੇ ਅਧਿਕਾਰ ਆ ਉਹ ਸੀਮਤ ਕੀਤੇ ਜਾਣੇ ਚਾਹੀਦੇ ਆ, ਉਹ ਤੈਅ ਕੀਤੇ ਜਾਣੇ ਚਾਹੀਦੇ ਆ ਕਿ ਆਹ ਅਫਸਰ ਹੈ ਜਿਹੜੇ ਇਹਨਾਂ ਮਾਮਲਿਆਂ 'ਚ ਪੁੱਛਗਿੱਛ ਕਰਨਗੇ। ਸੋ ਮੇਰੇ ਖਿਆਲ ਦੇ ਨਾਲ STF ਬਣਾ ਦੇਣੀ ਚਾਹੀਦੀ ਹੈ, ਜਿੱਦਾਂ ਹਰਪ੍ਰੀਤ ਸਿੰਘ ਸਿੱਧੂ ਉਹ ਨਸ਼ੇ ਵਾਲੀ STF ਦੀ ਅਗਵਾਈ ਕਰਕੇ ਗਿਆ, ਵੈਸੇ ਹਾਲੇ ਵੀ ਹੈ, ਤਾਂ ਉਹ ਬਹੁਤ ਕਮਾਲ ਦਾ ਕੰਮ ਕੀਤਾ ਉਹਨਾਂ ਨੇ। ਹਾਲਾਂਕਿ ਬਾਅਦ ਦੇ ਵਿੱਚ ਸ਼ਾਂਤ ਜੇ ਹੋ ਗਏ ਇੰਦਰਜੀਤ ਨੂੰ ਫੜਨ ਤੋਂ ਬਾਅਦ, ਪਰ ਫਿਰ ਵੀ ਜਿੰਨਾ ਕੁ ਕੰਮ ਉਹਨਾਂ ਨੇ ਕੀਤਾ STF ਨੇ, ਜਿੰਨਾ ਕੁ ਕੰਮ ਹਾਲ ਦੀ ਘੜੀ ਕੀਤਾ ਉਹ ਚੰਗਾ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਮਾਮਲਿਆਂ ਲਈ ਵੀ ਕੋਈ ਇਸ ਤਰ੍ਹਾਂ ਦੀ STF ਜਾਂ ਕੋਈ ਇਸ ਤਰ੍ਹਾਂ ਦੀ ਵਿਸ਼ੇਸ਼ ਟੀਮ ਬਣਾ ਦੇਣੀ ਚਾਹੀਦੀ ਹੈ ਜੋ ਨਾ ਸਿਰਫ ਇਹਨਾਂ ਘਟਨਾਵਾਂ ਦਾ ਮੁਲਾਂਕਣ ਕਰੇ, ਇਹਨਾਂ ਘਟਨਾਵਾਂ ਨੂੰ ਰੋਕਣ ਲਈ ਨਾ ਸਿਰਫ ਆਪਣਾ ਸੂਹੀਆ ਤੰਤਰ ਜਿਹੜਾ ਐਕਟਿਵ ਕਰੇ, ਬਲਕਿ ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਤੋਂ ਗਹੀਨਤਾ ਨਾਲ ਪੁੱਛਗਿੱਛ ਕਰੇ ਕਿ ਅਸਲ ਦੇ ਵਿੱਚ ਇਹਨਾਂ ਦੀ ਭਾਵਨਾ ਕੀ ਸੀ, ਮਨਸ਼ਾ ਕੀ ਸੀ, ਇਹਨਾਂ ਦਾ ਮੰਤਵ ਕੀ ਸੀਗਾ। ਸੋ ਮੇਰੇ ਖਿਆਲ ਦੇ ਨਾਲ ਇਹ ਬਹੁਤ ਜ਼ਰੂਰੀ ਹੋ ਗਿਆ ਪੰਜਾਬ ਦੇ ਵਿੱਚ। ਜੀ 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 ਅਤੇ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਾਦਲਾਂ ਦਾ ਜ਼ਿਲ੍ਹਾ ਹੁਣ ਭਰ ਰਿਹਾ ਆ ਆਪਣੀਆਂ 10 ਸਾਲਾਂ ਦੀਆਂ ਕੀਤੀਆਂ ਦੇ ਹਰਜਾਨੇ, ਪਾਵਰਕੌਮ ਨੇ ਪੇਚ ਕੱਸੇ। ਗੋਰਾ ਚੱਕ ਵਾਲਾ ਇੱਕ ਗਾਣਾ ਗਾਇਆ ਕਰਦਾ ਸੀਗਾ, ਹੁਣ ਤੇ ਗੋਰਾ ਚੱਕ ਵਾਲਾ ਬੇਨਾਮ ਜਿਹਾ ਹੋ ਗਿਆ। ਕਿਸੇ ਸਮੇਂ ਬੜਾ ਵਧੀਆ ਸਿੰਗਰ ਸੀ ਕਿ ਹੱਥੀਂ ਕਰੀਆਂ ਕਰਤੂਤਾਂ ਦੇ ਦੰਨ ਭਰਦੇ ਆ ਸੱਜਣਾ ਜੀ, ਤੇ ਹੁਣ ਲੰਬੀ ਵਾਲੇ ਕਹਿ ਸਕਦੇ ਆ ਕਿ ਅਸੀਂ ਪਿਛਲੇ 10 ਸਾਲਾਂ ਤੋਂ ਬਿਜਲੀ ਚੋਰੀ ਕਰਦੇ ਹਾਂ ਸੱਜਣਾ, ਹੱਥੀਂ ਕਰੀਆਂ ਕਰਤੂਤਾਂ ਦੇ ਦੰਨ ਭਰਦੇ ਹਾਂ ਸੱਜਣਾ। ਇਹ ਜਿਹੜਾ ਬਠਿੰਡਾ ਜ਼ਿਲ੍ਹਾ ਤੇ ਬਠਿੰਡੇ ਤੋਂ ਅਗਲਾ ਜ਼ਿਲ੍ਹਾ ਜਿਹੜਾ ਮੁਕਤਸਰ, ਇਹ ਸਿਆਸੀ ਰਾਜਧਾਨੀਆਂ ਰਹੀਆਂ ਨੇ ਜੋ ਜਿਹੜੇ 10 ਸਾਲ ਗੁਜ਼ਰ ਕੇ ਗਏ ਆ। ਇਹਨਾਂ ਗੁਜ਼ਸ਼ਤਾ 10 ਸਾਲਾਂ ਦੇ ਵਿੱਚ ਜਿਹੜੀ ਸਾਰੀ ਸੱਤਾ ਦੀ ਤਾਕਤ ਸੀ ਉਹ ਇੱਥੇ ਕੇਂਦਰਿਤ ਸੀ, ਬਠਿੰਡਾ ਔਰ ਮੁਕਤਸਰ। ਇੱਥੇ ਬਹੁਤ ਸਾਰੇ ਅਧਿਕਾਰੀ ਤੁਹਾਨੂੰ ਉਹ ਮਿਲ ਜਾਣਗੇ ਰਾਜਕਰਨਵੀਰ ਸਿੰਘ ਜੀ, ਜਿਹੜੇ ਖੁਦ ਤਲਾਸ਼ ਲੈ ਕੇ ਲੀਡਰਾਂ ਦੀਆਂ ਕੁੰਡੀਆਂ ਕੱਸਦੇ ਹੁੰਦੇ ਸਨ ਕਿ ਮਾਲਕੋ ਕੁੰਡੀ ਕਿਤੇ ਸਪਾਰਕ ਤੇ ਨਹੀਂ ਕਰਦੀ, ਖੰਭੇ ਤੋਂ ਘੁੱਟ ਕੇ ਜੋੜ ਲਾ ਦਈਏ, ਫੜਨੀ ਤੇ ਦੂਰ ਦੀ ਗੱਲ ਆ। ਹੁਣ ਦੇਖੋ ਉਹਨਾਂ ਨੂੰ ਵੀ ਮੌਕਾ ਮਿਲਿਆ, ਖੁੱਲ ਕੇ ਉਹ ਵੀ ਖੇਡਦੇ ਪਏ ਆ ਕਿ ਜਿਨ੍ਹਾਂ ਬੰਦਿਆਂ ਨੇ ਸਾਨੂੰ ਥੱਲੇ ਲਾ ਕੇ ਰੱਖਿਆ, ਹੁਣ ਮੌਕਾ ਆਇਆ, ਸਾਡਾ ਸੂਤ ਬੈਠਾ, ਅਸੀਂ ਵੀ ਕਿਉਂ ਨਾ ਆਪਣਾ ਜ਼ੋਰ ਥੋੜਾ ਜਿਹਾ ਵਿਖਾ ਦਈਏ, ਜਲਵਾ ਵਿਖਾ ਦਈਏ। ਸੋ ਇਹ ਜਲਵਾ ਜੁੰਬਸ਼ ਹੈ, ਪਾਵਰਕੌਮ ਦਾ ਜਲਵਾ ਜੁੰਬਸ਼ ਹੈ ਜਿਹੜਾ ਉਹ ਮੁਕਤਸਰ ਦੇ ਵਿੱਚ ਪੂਰਾ ਬਿਖਰ ਰਿਹਾ ਹੈ। ਮੁਕਤਸਰ ਦੇ ਵਿੱਚ ਹੁਣ ਤੱਕ ਰਾਜਕਰਨਵੀਰ ਸਿੰਘ ਜੀ ਜਿੰਨੀ ਚੋਰੀ ਬਿਜਲੀ ਦੀ ਫੜੀ ਗਈ ਹੈ, ਮੇਰੇ ਖਿਆਲ ਦੇ ਨਾਲ ਪੂਰੇ ਪੰਜਾਬ 'ਚ ਇੰਨੀ ਬਿਜਲੀ ਚੋਰੀ ਨਹੀਂ ਫੜੀ ਗਈ ਹੋਣੀ। ਜਿੰਨਾ ਜੁਰਮਾਨਾ ਪਿਆ ਉਹ ਪੂਰੇ ਪੰਜਾਬ ਤੋਂ ਜ਼ਿਆਦਾ ਪਿਆ। ਇਸ ਸਮੇਂ ਇਹਨਾਂ ਨੇ 185 ਲੱਖ ਰੁਪਈਆ ਜਿਹੜਾ ਉਹ ਮੁਕਤਸਰ ਜ਼ਿਲ੍ਹੇ ਦੇ ਵਿੱਚ ਪਾਇਆ, ਔਰ 185 ਲੱਖ ਹੈ ਜਿਹੜਾ ਉਹਦਾ ਬਹੁਤ ਵੱਡਾ ਹਿੱਸਾ ਇੱਕੋ ਹਲਕੇ ਲੰਬੀ ਚੋਂ ਆਇਆ, ਇੱਕੋ ਹਲਕੇ ਲੰਬੀ ਚੋਂ। ਸੋ ਜ਼ਿਆਦਾ ਬਿਜਲੀ ਚੋਰੀ ਹੈ ਜਿਹੜੀ ਉਹ ਲੰਬੀ ਤੇ ਬਾਦਲ ਪਿੰਡ ਦੇ ਏਰੀਏ ਦੇ ਵਿੱਚ ਹੋਈ ਆ, ਉੱਥੋਂ ਹੀ ਜ਼ਿਆਦਾ ਕੇਸ ਬਣੇ ਆ। ਇਹਨਾਂ ਨੇ ਲਗਭਗ ਮੇਰੇ ਖਿਆਲ ਦੇ ਨਾਲ 11,834 ਕਨੈਕਸ਼ਨਾਂ ਦੀ ਹੁਣ ਤੱਕ ਚੈਕਿੰਗ ਕੀਤੀ ਹੈ, ਜਿਹਦੇ ਚੋਂ 1328 ਇਹਨਾਂ ਨੇ ਬਿਜਲੀ ਚੋਰੀ ਦੇ ਕੇਸ ਫੜੇ ਆ। ਉਹਨਾਂ ਸਾਰਿਆਂ ਨੂੰ ਇਹਨਾਂ ਨੇ ਫਿਰ ਸਕੰਜੇ ਹੇਠ ਲਿਆਂਦਾ, ਕੁਛ ਨੂੰ ਮਾਮੂਲੀ ਜੁਰਮਾਨਾ ਕੀਤਾ ਗਿਆ ਪਰ ਬਹੁਤਿਆਂ ਨੂੰ ਬਹੁਤ ਭਾਰੀ ਜੁਰਮਾਨਾ ਕੀਤਾ ਗਿਆ। ਇਹਦੀ ਹੁਣ ਜੇ ਆਪਾਂ ਰਕਮ ਆਂਕੀਏ ਤੇ ਬਣਦੀ ਹੈ ਹੁਣ ਤੱਕ 185 ਲੱਖ ਕਰੋੜ, 185 ਲੱਖ। ਦੂਜੇ ਪਾਸੇ ਬਠਿੰਡਾ ਜਿਹੜਾ ਬਹੁਤ ਵੱਡਾ ਜ਼ਿਲ੍ਹਾ, ਉਹਦੇ 'ਚ ਜਿਹੜੀ ਜੁਰਮਾਨੇ ਦੀ ਵਸੂਲੀ ਹੈ ਹੁਣ ਤੱਕ ਦੀ ਉਹ 36 ਲੱਖ ਆ। ਫਿਰੋਜ਼ਪੁਰ ਇਹਨਾਂ ਦੋਨਾਂ ਜ਼ਿਲ੍ਹਿਆਂ ਤੋਂ ਮੇਰੇ ਖਿਆਲ ਨਾਲ ਵੱਡਾ ਹੋਊਗਾ, ਉਹਦੇ ਵਿੱਚ ਮਹਿਜ਼ 25 ਲੱਖ ਦੀ ਵਸੂਲੀ ਆ। ਫਰੀਦਕੋਟ ਦੇ ਵਿੱਚ ਮਹਿਜ਼ 22 ਲੱਖ ਦੀ ਆ। ਹੁਣ ਦੇਖੋ ਇੱਕ ਜ਼ਿਲ੍ਹੇ 'ਚ 22 ਲੱਖ ਹੈ, ਇੱਕ 'ਚ 25 ਲੱਖ ਹੈ, ਇੱਕ 'ਚ 36 ਲੱਖ ਆ, ਤੇ ਮੁਕਤਸਰ ਜਿਹੜਾ ਉਸ ਜ਼ਿਲ੍ਹੇ ਦੇ ਵਿੱਚ ਕਿੰਨੀ ਵਸੂਲੀ ਹੈ ਜੁਰਮਾਨੇ ਦੀ? 185 ਲੱਖ ਦੀ। ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਵੱਡੇ ਪੱਧਰ ਤੇ ਇੱਥੇ ਬਿਜਲੀ ਚੋਰੀ ਹੋ ਰਹੀ ਸੀਗੀ ਔਰ ਕਿੰਨੇ ਵੱਡੇ ਪੱਧਰ ਤੇ ਇੱਥੇ ਸਕੰਜਾ ਕੱਸਿਆ ਜਾ ਰਿਹਾ। ਤੇ ਠੀਕ ਆ ਕਿ ਜਿਹੜੀ 10 ਸਾਲ ਲੁੱਟ ਖਸੁੱਟ ਹੋਈ ਇਹਨੂੰ ਨੱਥ ਪੈਣੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਮੁੱਦਾ ਇਹ ਵੀ ਨਹੀਂ ਰਾਜਕਰਨਵੀਰ ਸਿੰਘ ਜੀ, ਮੁੱਦਾ ਇੱਕ ਹੋਰ ਵੀ ਆ। ਮੁੱਦਾ ਇਹ ਆ ਕਿ ਤੁਸੀਂ ਬਿਜਲੀ ਮਹਿਕਮੇ ਦੇ ਨਾਲ ਜਿਹੜੇ ਜੁੜੇ ਹੋਏ ਅਫਸਰ ਹੈ ਉਹਨਾਂ ਦੇ ਘਰਾਂ 'ਚ ਕਦੇ ਚੈਕਿੰਗ ਕੀਤੀ ਹੈ? ਜਿਹੜੇ ਅਫਸਰ ਆਪਣੇ ਘਰਾਂ ਦੇ ਵਿੱਚ ਬੇਸ ਕੈਂਪ ਚਲਾਉਂਦੇ ਆ ਕਿ ਕਦੇ ਉਹਨਾਂ ਦੀ ਚੈਕਿੰਗ ਕੀਤੀ ਆ? ਜਿਹੜੇ ਹੁਕਮਰਾਨ ਧਿਰ ਦੇ ਲੀਡਰ ਆ, ਵੈਸੇ ਹੁਣ ਜਿਹੜੇ ਪਿਛਲੇ ਆ ਉਹ ਤੇ ਬੀਬੇ ਬਣ ਗਏ ਆ, ਦਿਆਲ ਸਿੰਘ ਕੋਲਿਆਂ ਵਾਲੇ ਵਰਗੇ ਤੇ 23-24 ਲੱਖ ਰੁਪਈਆ ਭਰ ਕੇ ਹੁਣ ਬਿਲਕੁਲ ਲੋਕਾਂ ਨੂੰ ਵੀ ਦੱਸਦੇ ਆ ਕਿ ਬਿਜਲੀ ਹੈ ਜਿਹੜੀ
ਉਹ ਘੱਟ ਖਰਚਣੀ ਚਾਹੀਦੀ ਹੈ। ਬੱਤੀਆਂ ਜਿਹੜੀਆਂ ਆਵਾਗੌਣ ਬੱਤੀਆਂ ਜਗਾਉਣੇ ਬੰਦ ਰੱਖਣੀਆਂ ਚਾਹੀਦੀਆਂ। ਬਿਜਲੀ ਬਹੁਤ ਕੀਮਤੀ ਹੈ, ਉਹ ਤੇ ਹੁਣ ਲੋਕਾਂ ਨੂੰ ਦੱਸਦੇ ਫਿਰਦੇ ਹੋਣੇ ਆ। ਜਿਹੜੇ ਦੂਸਰੇ ਜਿਹੜੇ ਬਦਲ ਕੇ ਆਏ ਆ ਹੁਣ, ਕਦੇ ਉਹਨਾਂ ਦੇ ਘਰਾਂ 'ਚ ਝਾਤੀ ਮਾਰ ਕੇ ਆਏ ਆ? ਬਿਜਲੀ ਮਹਿਕਮੇ ਵਾਲੇ ਦੱਸਦੇ ਆ, ਖੁਦ ਦੱਸਦੇ ਆ ਆਫ ਦੀ ਰਿਕਾਰਡ ਕਿ ਸਾਡਾ ਸਾਰਾ ਕੁਛ ਹੈ ਜਿਹੜਾ ਉਹ ਏਦਾਂ ਹੀ ਚੱਲਦਾ ਜਿੱਦਾਂ ਲੰਬੀ ਵਾਲਿਆਂ ਦਾ ਚੱਲਦਾ ਹੁੰਦਾ ਸੀ। ਦੂਜੀ ਚੀਜ਼ ਇੱਕ ਹੋਰ ਆ, ਦੇਖੋ ਇਹ ਵਸੂਲੀ ਚੋਰਾਂ ਤੋਂ ਤੇ ਹੋਣੀ ਚਾਹੀਦੀ ਹੈ ਔਰ ਕਰੀ ਜਾਂਦੇ ਆ, ਇਹ ਕਰਦੇ ਵੀ ਬੁਰੀ ਤਰ੍ਹਾਂ। ਜਿਹੜਾ ਕੋਈ ਨਹੀਂ ਦੇ ਸਕਦਾ ਮਾਤੜ ਹੈ ਕੋਈ, ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੰਦੇ ਆ ਕਿ ਜਦੋਂ ਜੁਰਮਾਨਾ ਭਰੇਗਾ ਉਦੋਂ ਤੈਨੂੰ ਬਾਹਰ ਕੱਢ ਦਿਆਂਗੇ। ਪਰ ਇੱਥੇ ਸਰਕਾਰੀ ਵਿਭਾਗਾਂ ਵੱਲ 1 ਅਰਬ ਤੋਂ ਜ਼ਿਆਦਾ ਬਿਜਲੀ ਦਾ ਬਕਾਇਆ ਖੜਾ ਹੈ, 1 ਅਰਬ ਤੋਂ ਵੱਧ। ਪਾਵਰਕਾਮ ਜਿਹੜਾ ਬਹੁਤ ਵੱਡੇ ਘਾਟੇ 'ਚ ਆ। ਜਿਹੜੇ ਇਸ ਤਰ੍ਹਾਂ ਦੇ ਵਿਭਾਗ ਚੋਰੀ ਕਰਕੇ ਤੇ ਉਸ ਚੋਰੀ ਕੀਤੇ ਬਿਜਲੀ ਦੇ ਜੁਰਮਾਨੇ ਨੂੰ ਕਹਿ ਲਓ, ਹਰਜਾਨੇ ਨੂੰ ਕਹਿ ਲਓ, ਜਾਂ ਬਿਜਲੀ ਦੇ ਬਿੱਲ ਨੂੰ ਕਹਿ ਲਓ, ਨੱਪ ਕੇ ਹੀ ਬੈਠੇ ਆ। ਨਾ ਉਸ ਸਰਕਾਰ 'ਚ ਦਿੰਦੇ ਆ, ਨਾ ਇਸ ਸਰਕਾਰ 'ਚ ਦਿੰਦੇ ਆ। ਸਿੰਜਾਈ ਮਹਿਕਮੇ ਵਾਲੇ ਤੇ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਬਿੱਲ ਜਿਹੜਾ ਬਕਾਇਆ ਖੜਾ ਹੀ ਖੜੇ ਆ, ਲਗਭਗ 90 ਲੱਖ ਦੇ 90 ਕਰੋੜ ਦੇ ਕਰੀਬ ਆ। ਇਹਨਾਂ ਇਕੱਲਿਆਂ ਦਾ ਬਿੱਲ ਆ। ਸੋ ਇਹ ਜਿਹੜੇ ਵੱਡੇ ਵੱਡੇ ਬਿੱਲ ਆ ਤਾਂ ਉਹ ਵੀ ਵਸੂਲਣੇ ਚਾਹੀਦੇ ਆ ਨਾ ਇਹਨਾਂ ਨੂੰ। ਇਹ ਨਹੀਂ ਹੈ ਕਿ ਕੱਲੇ ਲੰਬੀ ਵਾਲਿਆਂ ਦੇ ਗੱਲ 'ਚ ਅੰਗੂਠਾ ਰੱਖ ਲਓ, ਬਠਿੰਡੇ ਵਾਲਿਆਂ ਦੇ ਗੱਲ 'ਚ ਅੰਗੂਠਾ ਰੱਖ ਲਓ, ਫਿਰੋਜ਼ਪੁਰ ਵਾਲਿਆਂ ਦੇ ਗੱਲ 'ਚ ਅੰਗੂਠਾ ਰੱਖ ਲਓ, ਅੰਮ੍ਰਿਤਸਰ ਵਾਲਿਆਂ ਦੀ ਗੱਲ 'ਚ ਅੰਗੂਠਾ ਰੱਖ ਲਓ। ਜਿਹੜੇ ਵਿਭਾਗ ਆ, ਇਸ ਤਰ੍ਹਾਂ ਦੇ ਵਿਭਾਗ ਜਿਨ੍ਹਾਂ ਨੇ ਬਹੁਤ ਬਿਜਲੀ ਹੈ ਜਿਹੜੀ ਉਹ ਨਾ ਸਿਰਫ 1 ਨੰਬਰ 'ਚ ਮਚਾਈ ਹੈ ਬਲਕਿ 2 ਨੰਬਰ 'ਚ ਵੀ ਜਿਨ੍ਹਾਂ ਨੇ ਕੁੰਡੀ ਚਲਾਈ ਹੈ, ਉਹਨਾਂ ਤੋਂ ਵੀ ਵਸੂਲੀ ਹੋਣੀ ਚਾਹੀਦੀ ਹੈ। ਤੇ ਜਿਹੜੇ ਇਹ ਪਾਵਰਕਾਮ ਦੇ ਵੱਡੇ ਵੱਡੇ ਅਧਿਕਾਰੀ ਹੈ, ਕਿਉਂਕਿ ਪਿਛਲੀ ਵਾਰੀ ਤੁਹਾਨੂੰ ਪਤਾ ਹੋਣਾ ਜਦੋਂ ਪਾਵਰਕਾਮ ਦਾ ਪਲਾਸ ਚੱਲਿਆ ਸੀ ਤੇ KD ਚੌਧਰੀ ਸਾਹਿਬ ਜਿਹੜੇ ਚੇਅਰਮੈਨ ਹੁੰਦੇ ਸਨ, ਉਹਨਾਂ ਦਾ ਵੀ ਬਿਜਲੀ ਬਕਾਇਆ ਨਿਕਲ ਆਇਆ ਸੀਗਾ। ਇਹ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਇਹਨਾਂ ਦਾ ਘਰ ਵੀ ਦੇਖਣਾ ਚਾਹੀਦਾ, ਚੈੱਕ ਕਰਨਾ ਚਾਹੀਦਾ ਕਿ ਕਿਸੇ ਕੁੰਡੀਆਂ ਫੜਨ ਵਾਲੇ ਕੁੰਡੀਆਂ ਜੋੜ ਕੇ ਤੇ ਨਹੀਂ ਬੈਠੇ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਸਿੰਜਾਈ ਵਿਭਾਗ ਦੇ ਘੁਟਾਲੇ ਨੂੰ ਬੇਪਰਦ ਕਰਨ ਲਈ ਠੇਕੇਦਾਰਾਂ ਦੁਆਲੇ ਹੋਣ ਲੱਗੀ ਆ ਵਿਜੀਲੈਂਸ। ਦੇਖੋ ਇਹ ਜਿਹੜਾ ਸਿੰਜਾਈ ਵਿਭਾਗ ਦਾ ਘੁਟਾਲਾ ਹੈ, ਕੋਈ ਤੇ ਦੱਸਦਾ ਕਿ 200 ਕਰੋੜ ਦਾ, ਕੋਈ ਕਹਿੰਦਾ 500 ਕਰੋੜ ਦਾ, ਤੇ ਮੈਂ ਕਹਿੰਦਾ ਵਿਚਾਲੇ ਜੇ ਰੱਖ ਲਓ ਕਿ 200-300 ਕਰੋੜ ਦਾ ਵੀ ਲਾ ਕੇ ਚੱਲੋ ਤਾਂ ਵੀ ਬਹੁਤ ਆ ਜੀ। ਪੰਜਾਬ ਵਰਗੀ ਸਟੇਟ ਜਿਹੜੀ ਕਿ ਖਜ਼ਾਨੇ ਪੱਖੋਂ ਬਦਹਾਲ ਆ, ਉਹਦੇ 'ਚ ਹਰੇਕ ਇਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਆ ਉਹ 200 ਕਰੋੜ 300 ਕਰੋੜ 400 ਕਰੋੜ 500 ਕਰੋੜ ਦਾ ਘੁਟਾਲਾ ਆਪਣੀ ਬੁੱਕਲ 'ਚ ਲੁਕਾਈ ਬੈਠਾ। ਤੇ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਖਜ਼ਾਨਾ ਬਦਹਾਲ ਹੋਇਆ ਕਾਹਤੋਂ ਆ। ਦੂਸਰੀ ਗੱਲ ਜਿਹੜੀ ਹੈ ਇਹ ਸਿੰਜਾਈ ਵਿਭਾਗ ਦੇ ਘੁਟਾਲੇ ਨਾਲ ਜੁੜੀ, ਉਹ ਅਹਿਮ ਇਹ ਆ ਕਿ ਸਿੰਜਾਈ ਵਿਭਾਗ ਦੇ ਇੰਜੀਨੀਅਰ ਏਕਾ ਕਰਕੇ ਬਹਿ ਗਏ। ਉਹ ਕਹਿੰਦੇ ਕਿ ਅਸੀਂ ਤੁਹਾਨੂੰ ਰਿਕਾਰਡ ਦੇਣਾ ਹੀ ਨਹੀਂ, ਜਿੱਥੇ ਮਰਜ਼ੀ ਭੱਜ ਲਓ। ਵਿਜੀਲੈਂਸ ਵਾਲਿਆਂ ਨੂੰ ਕਹਿੰਦੇ ਇਹ ਰਿਕਾਰਡ ਨਾ ਦੇਣ ਵਾਲੀ ਜਿੱਦ ਆ ਜਿਹੜੀ, ਉਹ ਅਸੀਂ ਇੱਕ ਵਾਰੀ ਅੱਗੇ ਵੀ ਵੇਖੀ ਆ। ਜਦੋਂ ਆ ਭੋਲੇ ਵੀ ਫੜੇ ਗਏ ਡਰੱਗ ਰੈਕਟ ਦੇ ਵਿੱਚ ਜੀ, IT ਨੇ ਜਿਹੜੀ ਇੱਕ ਡਾਇਰੀ ਫੜੀ ਸੀ ਚੁੰਨੀ ਲਾਲ ਗਾਬਾ ਦੇ ਘਰੋਂ, ਉਹਨਾਂ ਨੇ ਵੀ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀਗਾ ED ਨੂੰ ਡਾਇਰੀ ਦੇਣ ਤੋਂ ਕਿ ਅਸੀਂ ਤੁਹਾਨੂੰ ਇਹ ਜਿਹੜੀ ਡਾਇਰੀ ਫੜੀ ਹੈ ਛਾਪੇ 'ਚ ਉਹ ਨਹੀਂ ਦੇ ਸਕਦੇ। ਫਿਰ ED ਨੇ ਜਾ ਕੇ ਅਦਾਲਤ 'ਚ ਗੁਹਾਰ ਲਾਈ ਕਿ ਆਹ ਕਿੱਦਾਂ ਦਾ ਅਨਿਆਂ ਆ। ਅਸੀਂ ਦੋਨੇ ਸੈਂਟਰ ਨਾਲ ਜੁੜੀਆਂ ਏਜੰਸੀਆਂ, ਕਿਉਂਕਿ ਇਨਕਮ ਟੈਕਸ ਵੀ ਸੈਂਟਰ ਦੀ ਹੈ ਨਾ, ਪੜਤਾਲੀ ਏਜੰਸੀ ਜਾਂ ਟੈਕਸੇਸ਼ਨ ਨਾਲ ਜੁੜੀ ਏਜੰਸੀ ਹੈ ਜਿਹੜੀ, ਤਾਂ ਉਹ ਕਹਿੰਦੇ ਕਿ ਅਸੀਂ ਦੋਨੇ ਸੈਂਟਰ ਦੇ ਮੁਤਹਿਦ ਆ ਤੇ ਸਾਡੇ ਨਾਲ ਦੀ ਏਜੰਸੀ ਕਹਿਣ ਡਈ ਆ ਕਿ ਅਸੀਂ ਤੁਹਾਨੂੰ ਡੈਰੀ ਵਿਖਾਉਣੀ ਨਹੀਂ, ਉਹਦੇ ਦਰਸ਼ਨ ਹੀ ਨਹੀਂ ਕਰਾਉਣੇ। ਫਿਰ ਅਦਾਲਤ ਨੇ ਕਿਹਾ ਸੀ ਡੈਰੀ ਦਿੰਦੇ ਕਿਉਂ ਨਹੀਂ। ਅਦਾਲਤ ਦੇ ਰਾਹੀਂ ED ਨੇ ਡੈਰੀ ਲਈ ਤੇ ਉਦੋਂ ਤੱਕ ਦੱਸਦੇ ਆ ਕਿ ਕਟੀਆਂ ਵੀ ਹੋਈਆਂ ਸੰਨਾਵਾਂ ਤੇ, ਫਿਰ ਵੀ ਕਟੀਆਂ ਦੇ ਥੱਲੇ ਨਾਂ ਜਿਹੜੇ ਲੱਭ ਗਏ। ਫਿਰ ਫਲੌਰ ਕੀ ਤੇ ਲਾਹੌਰ ਕੀ ਸਾਰੇ ਉਹ ਘੇਰੇ ਜਾ ਗਏ ਸੀਗੇ। ਹੁਣ ਦੇਖੋ ਇਹ ਵੀ ਮਸਲਾ ਇਹੋ ਜਿਹਾ ਆ, ਠੇਕੇਦਾਰ ਅੜ ਗਏ। ਉਹ ਕਹਿੰਦੇ ਜੀ ਅਸੀਂ ਤੇ ਤੁਹਾਨੂੰ 1 ਦਿਨ ਦਾ ਰਿਕਾਰਡ ਨਹੀਂ ਦੇਣਾ। ਵਿਜੀਲੈਂਸ ਨੂੰ ਕਹਿੰਦੇ ਤੁਸੀਂ 10 ਸਾਲਾਂ ਦਾ ਰਿਕਾਰਡ ਮੰਗਦੇ ਹੋ। ਅਸਲ 'ਚ ਰਿਕਾਰਡ ਕਿਉਂ ਮੰਗਿਆ ਸੀਗਾ? ਕਿਉਂਕਿ ਹਰੇਕ ਹੈਡ ਤੇ ਜਿਹੜੀ ਲਾਗੇ ਪਾਸੇ ਜਿਹੜੀ ਖੁਦਾਈ ਹੋਈ ਖਾਸ ਤੌਰ ਤੇ ਰੇਤ ਨੂੰ ਲੈ ਕੇ, ਉਹ ਸ਼ੱਕ ਦੇ ਦਾਇਰੇ 'ਚ ਆ। ਫਿਰ ਦੂਸਰੀ ਕੁਛ ਨਹਿਰਾਂ ਦੀ ਜਿਹੜੀ ਮੇਨਟੇਨੈਂਸ ਆ ਉਹ ਸ਼ੱਕ ਦੇ ਦਾਇਰੇ 'ਚ ਆ। ਤੀਸਰਾ ਸ਼ੱਕ ਇਸ ਕਰਕੇ ਵੀ ਰਾਜਕਰਨਵੀਰ ਸਿੰਘ ਜੀ ਗੈਰ ਆਉਂਦਾ ਹੈ ਇਸ ਕਪਲੇ ਨੂੰ ਲੈ ਕੇ, ਕਿਉਂਕਿ ਬਹੁਤ ਸਾਰੀ ਟੈਂਡਰਿੰਗ ਹੈ ਜਿਹੜੀ ਉਹ ਸਿੰਗਲ ਬਿਡ ਤੇ ਹੋਈ ਆ। ਮਤਲਬ ਕਿ ਕੋਈ ਬੋਲੀਕਾਰ ਹੋਰ ਸੱਦੇ ਨਹੀਂ ਗਿਆ, 1.25 ਲੱਖ ਹੀ ਆਇਆ ਤੇ ਉਹਦੀ ਝੋਲੀ 'ਚ ਟੈਂਡਰ ਪਾ ਦਿੱਤਾ ਗਿਆ। ਫਿਰ ਇੱਕ ਹੋਰ ਗੱਲ ਤੋਂ ਵੀ ਸ਼ੱਕ ਹੈ ਜਿਹੜਾ ਪੁਖਤਾ ਹੁੰਦਾ ਕਿ ਜੇ ਹਰਿਆਣੇ 'ਚ ਉਸੇ ਤਰ੍ਹਾਂ ਦਾ ਟੈਂਡਰ ਨਿਕਲਿਆ, ਉਹਦਾ ਰੇਟ ਬਹੁਤ ਘੱਟ ਆ, ਤੇ ਜਿਹੜਾ ਇੱਥੇ ਪੰਜਾਬ 'ਚ ਟੈਂਡਰ ਦਾ ਰੇਟ ਨਿਕਲਿਆ ਉਹ ਜ਼ਿਆਦਾ। ਤੇ ਜਿਹੜੇ ਇਹ
ਟੈਂਡਰ ਨੇ ਸਿੰਗਲ ਬੈੱਡ ਵਾਲੇ ਉਹ ਪਹੁੰਚ ਹੋ ਕੇ 5-7 ਠੇਕੇਦਾਰਾਂ ਦੀ ਝੋਲੀ 'ਚ ਹੀ ਪਏ ਆ। ਉਹ 5-7 ਹੀ ਆ, ਕਿਤੇ ਉਹ ਹਰੀਕੇ 'ਚ ਦਰਸ਼ਨ ਦਿੰਦੇ ਆ, ਕਿਤੇ ਉਹ ਬਠਿੰਡੇ 'ਚ ਆ ਜਾਂਦੇ ਆ, ਕਿਤੇ ਉਹ ਪਰੇ ਦੁਆਬੇ ਨੂੰ ਚਲੇ ਜਾਂਦੇ ਆ। ਉਹ 5-7 ਹੀ ਮਾਨ ਨਹੀਂ, ਤੇ ਉਹ ਜਿਹੜੇ 5-7 ਇਹਨਾਂ ਨੇ ਲਿਸਟਡ ਕੀਤੇ ਆ ਵਿਜੀਲੈਂਸ ਵਾਲਿਆਂ ਨੇ, ਉਹ ਕੋਈ ਤੇ ਕਿਸੇ ਮੰਤਰੀ ਦਾ ਨੇੜਲਾ, ਵੈਸੇ ਹੁਣ ਮੰਤਰੀ ਸਾਬਕਾ ਹੋ ਗਿਆ ਹੋਊਗਾ, ਕੁਛ ਕੋਈ ਵੱਡੇ ਸੰਤਰੀ ਦਾ ਨੇੜਲਾ। ਹੁਣ ਇਹਨਾਂ ਨੇ ਲਿਸਟਡ ਕਰ ਲਿਆ ਔਰ ਉਹਨਾਂ ਨੂੰ ਸਜ਼ਾ ਪੱਤਰ ਭੇਜ ਦਿੱਤਾ ਕਿ ਆਓ ਤੁਹਾਨੂੰ ਭੋਜ ਸਿਖਾਈਏ, ਆਓ ਤੁਹਾਡੀ ਸੇਵਾ ਪਾਣੀ ਕਰੀਏ, ਆ ਕੇ ਦਰਸ਼ਨ ਦਿਓ। ਇਹ ਹੁਣ ਜਿਹੜੇ 5-7 ਠੇਕੇਦਾਰ ਆ, ਇਹ ਇਸੇ ਕਰਕੇ ਇਹਨਾਂ ਨੇ ਵਲੇ ਆ ਕਿ ਜਿਹੜੇ ਇੰਜੀਨੀਅਰ ਆ ਉਹ ਤੇ ਸਾਨੂੰ ਡਾਹਦਵਾਲ ਨਹੀਂ ਹੈ। ਉਹਨਾਂ ਨੇ ਤੇ ਜਾ ਕੇ ਚੰਡੀਗੜ੍ਹ 'ਚ ਧਰਨਾ ਵੀ ਲਾ ਦਿੱਤਾ। ਵੈਸੇ ਇਹ ਵੀ ਇੱਕ ਪੁੱਠੀ ਜਿਹੀ ਰੀਤ ਪਈ ਆ, ਜੇ ਕੋਈ ਵਕੀਲ ਗਲਤੀ ਕਰ ਲਵੇ ਤੇ ਉਹਦੇ ਤੇ ਕੋਈ ਸ਼ਿਕੰਜਾ ਮਾੜਾ ਮੋਟਾ ਕਸ ਤੇ ਸਾਰੇ ਵਕੀਲ ਹੜਤਾਲ ਤੇ ਚਲੇ ਜਾਂਦੇ ਆ। ਜੇ ਕੋਈ ਇੰਸਪੈਕਟਰ ਰਿਸ਼ਵਤ ਲੈਂਦਾ ਫੜਿਆ ਜਾਵੇ ਤੇ ਸਾਰੇ ਇੰਸਪੈਕਟਰ ਕਹਿੰਦੇ ਕਿ ਅਸੀਂ ਫੀਤੀਆਂ ਲਾ ਕੇ ਘਰ ਨੂੰ ਚੱਲੇ ਆ। ਇਹ ਵੀ ਇੱਕ ਰੀਤ ਪੁੱਠੀ ਜਿਹੀ ਪੈਂਦੀ ਪਈ ਆ। ਜੇ ਕੋਈ ਡਾਕਟਰ ਗਲਤੀ ਕਰੇ ਉਹਦੇ ਤੇ ਕਾਰਵਾਈ ਹੋ ਜੇ, ਸਾਰੇ ਡਾਕਟਰ ਆਪਣੇ ਸੰਦ ਔਜ਼ਾਰ ਛੱਡ ਕੇ ਕਹਿੰਦੇ ਕਿ ਅਸੀਂ ਹੜਤਾਲ ਤੇ ਆ। ਇਸੇ ਤਰ੍ਹਾਂ ਇੰਜੀਨੀਅਰ ਆ ਜਿਹੜੇ, ਉਹ ਅੜ ਕੇ ਕਹਿੰਦੇ ਜੀ ਵਿਜੀਲੈਂਸ ਨੂੰ ਅਕਲ ਕੀ ਹੈ, ਸਾਡੇ ਮਹਿਕਮੇ ਦਾ ਕੰਮ ਹੈ, ਸਾਨੂੰ ਪਤਾ, ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਹੈ। ਬੰਦਾ ਪੁੱਛੇ ਕਿ ਜਦੋਂ ਵਿਜੀਲੈਂਸ ਵਿਭਾਗ ਸਿੱਖਿਆ ਮਹਿਕਮੇ ਦੀ ਪੜਤਾਲ ਕਰਦਾ ਕਿ ਉਦੋਂ ਉਹਨਾਂ ਨੇ ਮਾਸਟਰੀ ਦੀ ਪੜ੍ਹਾਈ ਕੀਤੀ ਹੁੰਦੀ ਹੈ, ਉਹ ਮਾਸਟਰ ਲੱਗੇ ਹੁੰਦੇ ਉਦੋਂ। ਸੋ ਇਹ ਵੈਸੇ ਵਾਹਿਯਾਤ ਜੀਆਂ ਇਹ ਦਲੀਲਾਂ ਦੇਣ ਡਏ ਆ। ਹੁਣ ਇਹਨਾਂ ਦਲੀਲਾਂ ਦੀ ਘਾਟ ਦੇ ਵਜੋਂ ਇਹ ਕੰਮ ਕਰਦੇ ਪਏ ਆ। ਕਰਨਗੇ ਕੀ ਕਿ ਜਿਹੜੇ ਠੇਕੇਦਾਰ ਆ ਉਹਨਾਂ ਨੂੰ ਪਿਆਰ ਦੇ ਨਾਲ ਬੋਝ ਕੇ ਜੇ ਕਹਿਣਗੇ ਕਿ ਭਾਈ ਸਹੀ ਗੱਲ ਦੱਸ ਦਿਓ, ਇਹ ਜਿਹੜੀ ਟੈਂਡਰ ਕੀਤੀ ਹੈ ਕਿਹੜੇ ਕਿਹੜੇ ਅਫਸਰਾਂ ਨੇ ਕੀਤੀ ਆ, ਉਹਨਾਂ ਤੋਂ ਕੁਹਾ ਕੇ ਫਿਰ ਪਹੁੰਚੋ ਕੇ ਵਲ ਪਾ ਕੇ ਉੱਥੇ ਹੀ ਪਹੁੰਚ ਜਾਣਗੇ ਜਿੱਥੇ ਉਹਨਾਂ ਨੇ ਪਹੁੰਚਣਾ। ਯਾਨੀ ਇਹਨਾਂ ਦੇ ਥਰੂ ਉਹ ਫਿਰ ਇੰਜੀਨੀਅਰ ਜਿਹੜੇ ਕਿ ਇਸ ਗੜਬੜ ਚਾਲੇ ਦੇ ਵਿੱਚ ਸ਼ਾਮਲ ਸਨ, ਉਹਨਾਂ ਤੱਕ ਪਹੁੰਚਣ ਦੀ ਫਰਾਕ ਦੇ ਵਿੱਚ ਨੇ ਵਿਜੀਲੈਂਸ ਵਾਲੇ। ਉਹ ਇਸੇ ਤਰ੍ਹਾਂ ਹੀ ਕਰਦੇ ਪਏ ਆ ਨੌਕਰੀ ਘੁਟਾਲੇ 'ਚ ਵੀ। ਤੁਹਾਡੇ ਤੱਕ ਸ਼ਾਇਦ ਖਬਰ ਪਹੁੰਚ ਗਈ ਹੋਣੀ ਆ ਕਿ ਜਿਹੜਾ ਇੱਥੇ ਸਾਡੇ ਮਲੋਟ ਦਾ ਮੁੰਡਾ ਡੱਡੀ, ਉਹ ਡੱਡੀ ਦੁਬਾਰਾ ਹੁਣ ਕਹਿੰਦੇ ਕਿ ਗੜਾਇਆ ਕਰੇਗਾ। ਉਹ ਝੂਠ ਬੋਲਣ ਵਾਲੀ ਮਸ਼ੀਨ ਦੇ ਵਿੱਚ ਉਹਨੂੰ ਪਾਉਣਾ ਉਹਨਾਂ ਨੇ। ਉਹ ਕਾਹਦੇ ਕਰਕੇ ਆ? ਕਿਉਂਕਿ ਉਹ ਜਿਸ ਬੰਦੇ ਤੱਕ ਉਹ ਪਹੁੰਚਣਾ ਚਾਹੁੰਦੇ ਸੀ ਵਿਜੀਲੈਂਸ ਵਾਲੇ, ਉਹਨੂੰ ਤਾਂ ਕੈਪਟਨ ਸਰਕਾਰ ਨੇ ਦਿੱਤੀ ਸੀ ਆਉਂਦੇ ਹੀ ਕਲੀਨ ਚਿੱਟ। ਹੁਣ ਉਹ ਬੰਦੇ ਤੋਂ ਬਗੈਰ ਕੇਸ ਅੱਗੇ ਤੁਰਦਾ ਹੀ ਨਹੀਂ। ਉਹ ਕਹਿੰਦੇ ਕਿ ਜਿਹੜਾ ਉਹ ਡੱਡੀ ਹੈ, ਉਹ ਸ਼ਾਮ ਲਾਲ ਗੁਪਤਾ ਜਿਹਨੂੰ ਕਹਿੰਦੇ ਡੱਡੀ ਹੈ, ਉਹ ਤੇ ਡਾਹਦਵਾਲ ਨਹੀਂ ਆ ਸਾਨੂੰ। ਹੁਣ ਝੂਠ ਫੜਨ ਵਾਲੀ ਮਸ਼ੀਨ 'ਚ ਜੇ ਅਸੀਂ ਉਹਨੂੰ ਵਾੜਾਂਗੇ ਹੋ ਸਕਦਾ ਫਿਰ ਉਹਦਾ ਨਾਂ ਲੈ ਦੇਵੇ। ਤਾਂ ਇਹ ਵੀ ਇੱਕ ਚਾਲ ਹੈ ਜਿੱਦਾਂ ਨੌਕਰੀ ਘੁਟਾਲੇ 'ਚ ਉਹ ਕਰਦੇ ਪਏ ਵਿਜੀਲੈਂਸ ਵਾਲੇ, ਤੇ ਅਸੀਂ ਡੱਡੀ ਚੁਕਵਾ ਲਈਏ ਤੇ ਫਿਰ ਉਸ ਬੰਦੇ ਤੱਕ ਪਹੁੰਚ ਗਏ ਜਿਹਦੇ ਤੱਕ ਪਹੁੰਚਣਾ ਬਹੁਤ ਲਾਜ਼ਮੀ ਆ। ਹੁਣ ਉਹੀ ਫਾਰਮੂਲਾ ਇੱਧਰ ਆ ਕਿ ਠੇਕੇਦਾਰਾਂ ਦੇ ਮੂੰਹ ਅਸੀਂ ਕਢਾ ਲਈਏ ਨਾਮ, ਉਸ ਤੋਂ ਬਾਅਦ ਫਿਰ ਉਹਨਾਂ ਦੇ ਮੂੰਹ ਜੋ ਕਢਾਉਣਾ ਉਹ ਆਪੇ ਕਢਾ ਲਾਂਗੇ। ਜੀ 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 ਬਿਲਕੁਲ। ਅਤੇ ਮਿੰਟੂ ਗੁਰਸੇਵਕ ਜੀ, ਅੱਜ ਆਪਾਂ ਸਰੋਤਿਆਂ ਨੂੰ ਪਹਿਲਾਂ ਦੱਸ ਜਾਈਏ ਵੀ ਅੱਜ ਆਪਾਂ ਕਾਲਸ ਨਹੀਂ ਲੈ ਸਕਾਂਗੇ ਕਿਉਂਕਿ ਬਹੁਤ ਇੰਪੋਰਟੈਂਟ ਕੁਛ ਖਬਰਾਂ ਜਿਹੜੀਆਂ ਅਮਰੀਕਾ ਦੇ ਨਾਲ ਸੰਬੰਧਿਤ, ਇੱਥੋਂ ਦੇ ਜਿਹੜੇ ਹੈਲਥ ਕੇਅਰ ਬਿੱਲ ਉਸ ਦੇ ਨਾਲ ਸੰਬੰਧਿਤ ਉਹ ਜਿਹੜੀਆਂ ਆ ਰਹੀਆਂ ਨੇ। ਉਸ ਤੋਂ ਬਾਅਦ ਜਾਪਾਨ ਅਤੇ ਕੋਰੀਆ ਦੇ ਨਾਲ ਸੰਬੰਧਿਤ ਕੁਛ ਖਬਰਾਂ ਨੇ, ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ। ਸੋ ਮਾਫੀ ਚਾਹੁੰਦੇ ਸਰੋਤਿਆਂ ਤੋਂ, ਅੱਜ ਕਾਲਸ ਨਹੀਂ ਲੈ ਸਕਾਂਗੇ। ਪਰ ਜਾਂਦੇ ਜਾਂਦੇ ਇੱਕ ਅਖੀਰਲੀ ਜਿਹੜੀ ਖਬਰ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਜਾਈਏ। ਮੋਹਾਲੀ ਏਅਰਪੋਰਟ ਦੀਆਂ ਤਸਵੀਰਾਂ ਨੇ ਜਿਹੜਾ ਕਾਫੀ ਕਹਿੰਦੇ ਸਿਆਪਾ ਪਾਇਆ ਆ। ਪੁਲਿਸ ਲੱਭੇਗੀ ਪਹਿਲੀ ਫੋਟੋ ਅਪਲੋਡ ਕਰਨ ਵਾਲੇ ਨੂੰ। ਦੇਖੋ ਰਾਜਕਰਨਵੀਰ ਸਿੰਘ ਜੀ, ਕੱਲ ਇਹ ਫੋਟੋਆਂ ਬੜੀਆਂ ਵਾਇਰਲ ਹੋਈਆਂ ਜੀ। ਇਹ ਫੋਟੋਆਂ ਤਾਂ ਵਾਇਰਲ ਹੋਈਆਂ, ਚੰਡੀਗੜ੍ਹ ਦੇ ਵਿੱਚ ਕੱਲ ਬਾਰਿਸ਼ ਬੜੀ ਭਰਵੀਂ ਪਈ, ਜਿਹਨੂੰ ਆਂਦੇ ਆ ਨਾ ਕਿ ਮੌਲੇ ਧਾਰ ਮੀਂਹ, ਜਾਂ ਸਾਡੇ ਇੱਥੇ ਕਹਿੰਦੇ ਨੇ ਬੁਲਬੁਲਿਆਂ ਵਾਲਾ ਮੀਂਹ, ਉਹੋ ਜਿਹਾ ਮੀਂਹ ਸੀ ਤੇ 3-4 ਘੰਟੇ ਵਰਿਆ ਲਗਾਤਾਰ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਫੋਟੋ ਟ੍ਰੈਂਡ ਕਰਨ ਲੱਗ ਪਈ। ਉਹ ਕਿਸੇ ਏਅਰਪੋਰਟ ਦੀ ਫੋਟੋ ਸੀ, 3-4 ਜਹਾਜ਼ ਖੜੇ ਸਨ ਤੇ ਪਾਣੀ ਉੱਥੇ ਲੱਖ ਖੜਾ ਸੀ ਜੀ। ਉਹ ਤਸਵੀਰਾਂ ਇਹ ਕਹਿ ਕੇ ਵਾਇਰਲ ਕਰ ਦਿੱਤੀਆਂ ਗਈਆਂ ਕਿ ਇਹ ਮੋਹਾਲੀ ਦਾ ਏਅਰਪੋਰਟ ਆ। ਉਹਦੇ ਵਿੱਚ ਕੀ ਹੋਇਆ ਕਿ ਸਾਡੇ ਪੰਜਾਬ ਦੇ ਕੁਛ ਜਿਹੜੇ ਗਰਮ ਸਿਆਸਤਦਾਨ ਆ, ਜਿਹੜੇ ਉਹਨਾਂ ਦੇ ਨਾਮ ਤੇ ਪੇਜ ਚੱਲਦੇ ਆ, ਉਹ ਵੀ ਇਸ ਮਾਮਲੇ ਨੂੰ ਕੈਸ਼ ਕਰਨ ਲੱਗ ਪਏ ਕਿ ਜੀ ਆਹ ਦੇਖੋ ਸੁੱਖੇ ਦਾ ਏਅਰਪੋਰਟ ਡੁੱਬ ਗਿਆ, ਇਹ ਉਹ ਜੋ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਚੱਲ ਪਿਆ। ਚਲਦਿਆਂ ਸੋਸ਼ਲ ਮੀਡੀਆ ਤੇ ਗੱਲ ਪਹੁੰਚ ਗਈ। ਸੋਸ਼ਲ ਮੀਡੀਆ ਦੇ ਮਾਮਲੇ 'ਚ ਤੁਹਾਨੂੰ ਪਤਾ ਕਿ ਉੱਥੇ ਤੇ ਫਿਰ ਅੰਦਰ ਪੋਟਾ ਬਾਹਰ ਕੱਢ ਦਿੰਦੇ ਇਹੋ ਜਿਹੀਆਂ ਚੀਜ਼ਾਂ ਦਾ। ਉਹ ਦੇ ਵਾਇਰਲ ਉਹ ਬਹੁਤ ਜ਼ਿਆਦਾ ਧੜੱਲੇ ਨਾਲ ਫੋਟੋ ਸ਼ੇਅਰ ਕੀਤੀ ਗਈ। ਫਿਰ ਕੁਛ ਚੈਨਲਾਂ ਨੇ ਉਹ ਫੋਟੋ ਵਿਖਾਉਣੀ ਸ਼ੁਰੂ ਕਰ ਦਿੱਤੀ, ਕੁਛ ਰੇਡੀਓ ਵੀ ਉਸ ਖਬਰ ਨੂੰ ਕਰਕੇ ਗਏ ਆ, ਕੁਛ ਮੈਗਜ਼ੀਨ ਵੀ ਹੈ ਜਿਹੜੇ, ਕੁਛ ਅਖਬਾਰ ਜਿਹੜੇ, ਇਹਨਾਂ 'ਚ ਵੀ ਉਹ ਫੋਟੋ ਦੇਖੀ ਗਈ। ਫਿਰ ਦੇਰ ਸ਼ਾਮ ਪਤਾ ਲੱਗਿਆ ਕਿ ਇਹ ਫੋਟੋ ਮੋਹਾਲੀ ਦੀ ਨਹੀਂ, ਐਵੇਂ ਬਦਨਾਮ ਕੀਤਾ ਜਾ ਰਿਹਾ ਇਸ ਏਅਰਪੋਰਟ ਨੂੰ। ਅਸਲ ਦੇ ਵਿੱਚ ਇਹ ਕਹਿੰਦੇ ਜੀ ਫੋਟੋ ਅਹਿਮਦਾਬਾਦ ਦੀ ਹੈ, ਬਲਕਿ ਉਹ ਅਹਿਮਦਾਬਾਦ ਦੀ ਵੀ ਫੋਟੋ ਨਹੀਂ ਸੀ।
ਦਰਅਸਲ ਉਹ ਫੋਟੋ ਸੀ ਚੇਨਈ ਦੇ ਵਿੱਚ ਜਦੋਂ ਹੜ੍ਹ ਆਏ ਆ ਨਾ 2015 ਅੰਦਰ। 2015 ਚ ਜਿਹੜੇ ਹੜ੍ਹ ਆਏ ਸੀਗੇ ਉਦੋਂ ਜਿਹੜਾ ਪਾਣੀ ਚੜਿਆ ਸੀ ਉਸ ਪਾਣੀ ਦੇ ਚੜਾਅ ਦੀ ਇਹ ਫੋਟੋ ਸੀਗੀ ਜਿਹੜੀ ਵਾਇਰਲ ਕੀਤੀ ਗਈ। ਹੋਇਆ ਇਹ ਕਿ ਜਿਸ ਫੋਟੋ ਜਰਨਲਿਸਟ ਨੇ ਇਹ ਕੱਲ ਫੋਟੋ ਟ੍ਰੈਂਡ ਕਰਵਾਈ ਉਸ ਫੋਟੋ ਜਰਨਲਿਸਟ ਨੂੰ ਵੀ ਸੇਵਾ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਸਿਮਰਤੀ ਇਰਾਨੀ ਨੇ ਉਹ ਫੋਟੋ ਜਿਹੜੀ ਫੜ ਲਈ। ਉਹਨੇ ਕਿਹਾ ਕਿ ਇਹ ਤੁਸੀਂ ਗੁਜਰਾਤ ਦੀ ਫੋਟੋ ਕਰਕੇ ਇਹਨੂੰ ਤੁਸੀਂ ਅੱਗੇ ਵਧਾ ਰਹੇ ਹੋ, ਇਹਨੂੰ ਸਰਕੂਲੇਟ ਕਰਦੇ ਪਏ ਹੋ, ਇਹ ਫੋਟੋ ਤੇ ਚੇਨਈ ਦੀ ਹੈ ਔਰ 2015 ਦੀ ਫੋਟੋ ਅਸੀਂ ਆਪ ਵੇਖੀ ਹੈ। ਸੋ ਨਾਲ ਦੀ ਨਾਲ ਫਿਰ ANI ਬਹੁਤ ਵੱਡੀ ਏਜੰਸੀ ਹੈ, ਬਹੁਤ ਵੱਡੀ ਖਬਰ ਏਜੰਸੀ ਹੈ, ਉਹਨਾਂ ਨੇ ਆਪਣੇ ਫੋਟੋ ਜਰਨਲਿਸਟ ਦੀ ਛੁੱਟੀ ਕਰ ਦਿੱਤੀ। ਪਰ ਮੇਰੇ ਖਿਆਲ ਦੇ ਨਾਲ ਇਹ ਬਹੁਤ ਹਾਰਡ ਡਿਸੀਜਨ ਸੀਗਾ। ਥੋੜਾ ਜਿਹਾ ਉਹ ਪੁੱਛ ਲਿਆ ਜਾਂਦਾ, ਦੱਸ ਲਿਆ ਜਾਂਦਾ ਕਿ ਕਿਉਂਕਿ ਕੰਮ ਕਰਦਿਆਂ ਗਲਤੀ ਹੋ ਜਾਂਦੀ ਹੈ, ਚਾਹੇ ਤੁਸੀਂ ਰੇਡੀਓ ਤੇ ਕਰਦੇ ਹੋ, ਚਾਹੇ ਤੁਸੀਂ ਫੋਟੋ ਜਰਨਲਿਸਟ ਹੋ, ਚਾਹੇ ਤੁਸੀਂ ਅਖਬਾਰ ਲਈ ਕੰਮ ਕਰਦੇ ਹੋ, ਗਲਤੀ ਹੋ ਜਾਂਦੀ ਹੈ। ਪਰ ਉਹਨਾਂ ਨੇ ਕੋਈ ਮੌਕਾ ਨਹੀਂ ਦਿੱਤਾ ਕਿਉਂਕਿ ਸਿਮਰਤੀ ਇਰਾਨੀ ਸੀ ਜਿਹੜੀ ਉਹ ਵਾਹਵਾ ਤੱਤੀ ਹੋਈ ਪਈ ਸੀਗੀ। ਤੁਸੀਂ ਸਾਡੇ ਗੁਜਰਾਤ ਮਾਡਲ ਦੀ ਜਿਹੜੀ ਹੈ ਉਹ ਬਿਲਕੁਲ ਖੱਪ ਪੱਟੀ ਜਾਂਦੇ। ਹਾਂਜੀ ਬਿਲਕੁਲ ਜੀ। ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਜਿਹੜੇ ਇਹ ਮੋਹਾਲੀ ਵਾਲੇ ਸੀਗੇ ਏਅਰਪੋਰਟ ਵਾਲੇ ਇਹ ਵੀ ਐਕਟਿਵ ਹੋ ਗਏ ਕਿਉਂਕਿ ਇਹਨਾਂ ਨੂੰ ਟੈਲੀਫੋਨ ਆ ਗਏ ਉੱਤੋਂ ਅਫਸਰਾਂ ਦੇ, ਇਹਨਾਂ ਦੇ ਜਿਹੜੇ ਏਅਰਪੋਰਟ ਅਥਾਰਟੀ ਵਾਲੇ ਅਫਸਰ ਸੀ ਉਹਨਾਂ ਨੇ ਇਹਨਾਂ ਨੂੰ ਖਿੱਚ ਲਿਆ ਇਸ ਏਅਰਪੋਰਟ ਵਾਲਿਆਂ ਨੂੰ ਕਿ ਹਾਂ ਭਾਈ ਦੱਸੋ ਤੁਸੀਂ ਕੀ ਕਰਦੇ ਹੋ, ਤੁਹਾਡੀਆਂ ਤੇ ਫੋਟੋਆਂ ਜਿਹੜੀਆਂ ਉਹ ਟ੍ਰੈਂਡ ਕਰਦੀਆਂ ਪਈਆਂ ਨੇ। ਫਿਰ ਇਹਨਾਂ ਨੇ ਜਵਾਬ ਦੇਣੇ ਸ਼ੁਰੂ ਕੀਤੇ ਕਿ ਨਹੀਂ ਇਹ ਮੋਹਾਲੀ ਦੇ ਏਅਰਪੋਰਟ ਦੀ ਫੋਟੋ ਨਹੀਂ ਹੈ, ਇਹ ਕਿਸੇ ਹੋਰ ਹਵਾਈ ਅੱਡੇ ਦੀ ਫੋਟੋ ਆ। ਦੱਸਿਆ ਕਿ ਸੈਂਕੜੇ ਟੈਲੀਫੋਨ ਆ ਜਿਹੜੇ ਉਹ ਅਫਸਰਾਂ ਨੂੰ ਸੁਣਨੇ ਪਏ, ਸਫਾਈਆਂ ਦੇਣੀਆਂ ਪਈਆਂ। ਫਿਰ ਅੰਤ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਦੇ ਖਿਲਾਫ ਹੁਣ ਸ਼ਿਕਾਇਤ ਕਰਾਂਗੇ। ਸ਼ਿਕਾਇਤ ਮੇਰੇ ਖਿਆਲ ਦੇ ਨਾਲ ਸਾਈਬਰ ਸੈੱਲ ਨੂੰ ਉਹਨਾਂ ਨੇ ਕਰ ਵੀ ਦਿੱਤੀ ਹੈ। ਸਾਈਬਰ ਸੈੱਲ ਹੁਣ ਅੱਗੇ ਲੱਭੇਗਾ ਉਸ ਬੰਦੇ ਨੂੰ ਜਿਹਨੇ ਪਹਿਲੀ ਦਫਾ ਇਹ ਫੋਟੋ ਜਿਹੜੀ ਉਹ ਅਪਲੋਡ ਕੀਤੀ ਇਹ ਕਹਿ ਕੇ ਕਿ ਇਹ ਫੋਟੋ ਮੋਹਾਲੀ ਏਅਰਪੋਰਟ ਦੀ ਹੈ। ਸੋ ਇਹ ਇਸ ਮਾਮਲੇ ਦੀ ਸੱਚਾਈ ਹੈ। ਪਰ ਇੱਕ ਸੱਚ ਇਹ ਵੀ ਹੈ ਕਿ ਇਸ ਤਰ੍ਹਾਂ ਦੀਆਂ ਫੋਟੋਆਂ ਤੇ ਦੇਖੋ ਕਿੰਨੀ ਛੇਤੀ ਕਾਰਵਾਈ ਹੋਣ ਡਈ ਹੈ। ਬੀਬੀ ਸਿਮਰਤੀ ਇਰਾਨੀ ਨੂੰ ਵੀ ਫੋਟੋ ਦੇਖੀ ਵਾਇਰਲ ਹੋਈ, ਜਿਹੜੇ ਮੋਹਾਲੀ ਏਅਰਪੋਰਟ ਵਾਲੇ ਆ ਇਹਨਾਂ ਨੂੰ ਵੀ ਦੇਖੀ ਤੇ ਉਦੋਂ ਉਹ ਬੰਦੇ ਨਹੀਂ ਦਿਖੇ ਜਿਨ੍ਹਾਂ ਨੇ ਬੰਗਾਲ ਦੇ ਵਿੱਚ ਆ ਜਿਹੜਾ ਫਿਰਕੂ ਤਣਾਅ ਹੋਇਆ ਸੀ ਪਿੱਛੇ ਜੀ, ਉਸ ਤਣਾਅ ਨੂੰ ਲੈ ਕੇ ਇਹਨਾਂ ਨੇ ਗੁਜਰਾਤ ਕਤਲੇਆਮ ਦੀਆਂ ਫੋਟੋਆਂ ਜਿਹੜੀਆਂ ਉਹ ਵਾਇਰਲ ਕਰ ਦਿੱਤੀਆਂ 2002 ਵਾਲੀਆਂ, ਉਹ ਵੀ ਦੱਸੀਆਂ। ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਨੈਸ਼ਨਲ ਤਰਜਮਾਨ ਨੇ ਆਪਣੇ ਅਕਾਊਂਟ ਤੇ ਉਹੀ ਫੋਟੋਆਂ ਪਾ ਦਿੱਤੀਆਂ ਜਿਹੜੀਆਂ 2002 ਦੀਆਂ ਸਨ, ਇਹ ਕਹਿ ਕੇ ਪਾ ਦਿੱਤੀਆਂ ਕਿ ਬੰਗਾਲ ਦਾ ਹਾਲ ਦੇਖੋ, ਬੰਗਾਲ ਤੇ ਸੜਦਾ ਪਿਆ। ਸੋ ਆਪਣੇ ਬੰਦਿਆਂ ਨੂੰ ਵੀ ਸਮਝਾਓ ਜਿਨ੍ਹਾਂ ਨੇ IT ਸੈੱਲ ਇਸੇ ਕਰਕੇ ਚਲਾਇਆ ਕਿ ਕਿਹਨੂੰ ਕਦੋਂ ਬਦਨਾਮ ਕਰਨਾ, ਕਿੱਥੇ ਕਿਹੜੇ ਵੇਲੇ ਫਸਾਦ ਖੜਾ ਕਰਨਾ, ਆਪਣੇ ਬੰਦਿਆਂ ਤੇ ਵੀ ਲਗਾਮ ਲਾਓ। ਉਂਝ ਸੋਸ਼ਲ ਮੀਡੀਆ ਤੇ ਜਿਹੜੇ ਇਹੋ ਜਿਹੇ ਐਲੀਮੈਂਟ ਇਸ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਕਰਦੇ ਆ, ਫੋਟੋਆਂ ਪਾਉਂਦੇ ਆ, ਉਹਨਾਂ ਤੇ ਲਗਾਮ ਕੱਸਣੀ ਚਾਹੀਦੀ ਆ। ਇਹ ਵੈਸੇ ਮੁਸ਼ਕਲ ਬਹੁਤ ਆ ਇਹ ਲੱਭਣਾ ਕਿ ਫੋਟੋ ਸਭ ਤੋਂ ਪਹਿਲਾਂ ਅਪਲੋਡ ਕਿੱਥੋਂ ਹੋਈ ਆ। ਦੇਖਦੇ ਆ ਲੱਭਦੇ ਜਾਂ ਨਹੀਂ ਲੱਭਦੇ, ਪਰ ਇਸ ਫੋਟੋ ਦੀ ਇੱਕ ਵਾਰੀ ਚਰਚਾ ਖੂਬ ਹੋਇਆ। ਜੀ ਜੀ ਮਿੰਟੂ ਜੀ, ਜਾਂਦੇ ਜਾਂਦੇ ਇੱਕ ਜ਼ਰੂਰ ਜਾਣਕਾਰੀ ਦੇ ਦਿਓ। ਅਨੁਰਾਗ ਠਾਕਰ ਜਿਹੜਾ ਆਈ ਥਿੰਕ ਹਿਮਾਚਲ ਦਾ ਸ਼ਾਇਦ MP ਆ ਜਾਂ ਉੱਥੋਂ ਪਹੁੰਚਿਆ ਆ, ਉਸਨੇ ਵੀ ਕੋਈ ਲੋਕ ਸਭਾ ਕੇ ਰਾਜ ਸਭਾ ਦੀ ਵੀਡੀਓ ਕੁਛ ਅਪਲੋਡ ਕੀਤੀ ਹੈ। ਭਗਵੰਤ ਮਾਨ ਨੇ ਕਾਫੀ ਉਸ ਦੇ ਉੱਤੇ ਟਿੱਪਣੀ ਕੀਤੀ ਸੀ ਵੀ ਇਹਦੇ ਉੱਤੇ ਕੁਛ ਹੋਊਗਾ ਕਿ ਸਿਰਫ ਵਿਰੋਧੀ ਧਿਰ ਦੇ ਬੰਦਿਆਂ ਨੂੰ ਹੀ ਜਿਹੜਾ ਤੁਸੀਂ ਥੱਲੇ ਲਾਉਣਾ ਹੁੰਦਾ। ਦੇਖੋ ਰਾਜਕਰਨਵੀਰ ਸਿੰਘ ਜੀ, ਕਿਤੇ ਵੀ ਇਹ ਖਬਰ ਅਸੀਂ ਨਹੀਂ ਦੇਖੀ ਜੀ। ਕਮਾਲ ਦੀ ਗੱਲ ਹੈ ਕਿ ਜਿਹੜੇ NRI ਹੈ ਬਾਹਰ, ਉਹਨਾਂ ਨੇ ਇਸ ਖਬਰ ਦਾ ਨੋਟਿਸ ਲਿਆ, ਪਤਾ ਨਹੀਂ ਕਿਸੇ ਪੇਜ ਤੋਂ ਮਿਲੀ ਉਹਨਾਂ ਨੂੰ, ਪਰ ਇਹ ਖਬਰ ਹੈ ਜਿਹੜੀ ਉਹ ਪਹਿਲੀ ਨਜ਼ਰ ਵਿੱਚ, ਕਿਉਂਕਿ ਮੈਂ ਤੇ ਬਹੁਤੀਆਂ ਵੀਡੀਓ ਨਹੀਂ ਦੇਖਦਾ, ਪਰ ਜਿਹੜੀ ਇੱਕ ਸੱਜਣ ਨੇ ਮੈਨੂੰ ਵੀਡੀਓ ਭੇਜੀ ਇਸ ਮੁਤਲਕ, ਉਹਦੇ ਚ ਜਿਹਦੇ ਚ ਭਗਵੰਤ ਮਾਨ ਦੀ ਬਾਈਟ ਹੈ, ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਨਕਲੀ ਹੈ, ਵੀਡੀਓ ਨਕਲੀ ਹੈ। ਸੋ ਬਿਲਕੁਲ ਉਹ ਕਿਸੇ ਚੈਨਲ ਦੀ ਬਾਈਟ ਆ। ਉਹਦੇ ਮੁਤਾਬਕ ਭਗਵੰਤ ਮਾਨ ਨੇ ਜਿਹੜੀ ਗੱਲ ਕਹੀ ਆ ਉਹ ਗੱਲ ਚ ਬਹੁਤ ਜ਼ਿਆਦਾ ਵਜਨ ਆ। ਉਹਨੇ ਕਿਹਾ ਕਿ ਮੈਂ ਤੇ ਬਾਹਰ ਹੀ ਵੀਡੀਓ ਬਣਾਈ ਸੀਗੀ ਨਾ, ਉਹਨੇ ਤੇ ਅੰਦਰ ਬਹਿ ਕੇ ਵੀਡੀਓ ਬਣਾ ਲਈ ਆ, ਉਹਦੇ ਤੇ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ, ਉਹ ਸਵਾਲੀਆ ਨਿਸ਼ਾਨ ਉਹਨਾਂ ਨੇ ਵੀ ਲਾਇਆ ਤੇ ਸਾਡੇ ਅੱਗੇ ਵੀ ਲਾਉਂਦੇ ਆ। ਪਰ ਮੇਰੇ ਖਿਆਲ ਦੇ ਨਾਲ ਅਨੁਰਾਗ ਠਾਕਰ ਨੇ ਜੇ ਇਹੋ ਜਿਹਾ ਕੰਮ ਕੀਤਾ ਵੀ ਹੋਇਆ ਤੇ ਉਹਦਾ ਕੁਛ ਨਹੀਂ ਵਿਗੜਨਾ। ਇਹ ਤੇ ਉਹ ਸ਼ਖਸ ਆ ਜਿਹਨੇ ਸੁਪਰੀਮ ਕੋਰਟ ਦੇ ਨਾਲ ਮੱਥਾ ਲਾ ਲਿਆ ਸੀ। ਲੋਢਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਜਦੋਂ ਲਾਗੂ ਕਰਵਾਉਣੀਆਂ ਸਨ, ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਕੇ ਉਹ ਸਿਫਾਰਿਸ਼ਾਂ ਲਾਗੂ ਨਹੀਂ ਸੀ ਕਰਦਾ, ਵੇਰ ਗਿਆ ਸੀ ਕਿਉਂਕਿ ਇਹਨੂੰ ਅਸੀਂ ਭਾਰਤੀ ਜਨਤਾ ਪਾਰਟੀ ਮੇਰੇ ਸਿਰ ਤੇ ਬੈਠੀ ਹੈ, ਕੇਂਦਰ 'ਚ ਸਾਡੀ ਸਰਕਾਰ ਹੈ, ਮੇਰਾ ਕੀ ਵਿਗਾੜ ਲੈਣਗੇ। ਪਰ ਸੁਪਰੀਮ ਕੋਰਟ ਇਸ ਗੱਲ ਤੇ ਅੜ ਗਿਆ ਸੀ, ਉਹਨਾਂ ਕਿਹਾ ਤੈਨੂੰ ਮਾਫੀ ਮੰਗਣੀ ਪੈਣੀ ਹੈ,
तो अदालत की अवज्ञा की है, ये तो फिर तैयार हो जा, अपना बिस्तरा बन ला। फिर इन्हू माफी मंगनी पई सी, पर 6 महीने तभी ये लटका गया सी, टरका गया सीगा सुप्रीम कोर्ट में। तो इसे करके ये अनुराग ठाकर है जिहड़ा थोड़ा जिहा फैल रहा, क्योंकि ये पिछे किला हैगा। पर दूजी गल जिहड़ी आ, तुसीं दूर ना जाओ। आ फोटो जिहड़ी सुखपाल सिंह खैरा ने वो लाइव कीती सी मेरे ख्याल दे नाल, है ना, फेसबुक ते, मैनूं पक्का याद नहीं, ਉਹਦੇ ਕਰਕੇ ਉਹਨੂੰ ਮੁਅੱਤਲੀ ਚੱਲਣੀ ਪਈ। ਤੇ ਇਸੇ ਹੀ ਅਸੈਂਬਲੀ ਦੇ ਵਿੱਚੋਂ ਜਦੋਂ ਵਿਰੋਧੀ ਧਿਰ ਦਾ ਆਗੂ ਸੀ ਚਰਨਜੀਤ ਚੰਨੀ, ਉਹ ਕੈਮਰਾ ਲਗਾ ਕੇ, ਮੋਬਾਈਲ ਲਗਾ ਕੇ ਲੈ ਗਿਆ ਤੇ ਉੱਥੇ ਆਪਣੇ ਭਾਸ਼ਣ ਦੀ ਵੀਡੀਓ ਬਣਾ ਕੇ ਲਿਆ, ਕਿਉਂਕਿ ਕੁਝ ਦਿਨ ਪਹਿਲਾਂ ਉਹਦੀ ਬੇਇੱਜ਼ਤੀ ਬਹੁਤ ਹੋਈ ਸੀ ਅਸੈਂਬਲੀ 'ਚ। ਬੇਇੱਜ਼ਤੀ ਇਸ ਕਰਕੇ ਹੋਈ ਸੀ ਕਿਉਂਕਿ ਸੁਖਬੀਰ ਬਾਦਲ ਨੇ ਆਖਿਆ ਸੀ ਕੋਈ ਪ੍ਰਾਪਤੀ ਦੱਸ ਸਕਦੀ, ਇੱਕ ਵੀ ਸਰਕਾਰ ਦੀ ਪ੍ਰਾਪਤੀ ਦੱਸ ਦੇ। ਉਹ ਕਹਿੰਦਾ ਸੀ ਇੱਕ ਹੈਗੀ ਆ ਪ੍ਰਾਪਤੀ, ਅਸੀਂ ਸੜਕਾਂ ਨੂੰ ਪੈਂਚਰ ਲਾਏ ਆ। ਉਹ ਪੈਂਚਰ ਵਾਲੀ ਜਿਹੜੀ ਵੀਡੀਓ ਸੀਗੀ ਉਹ ਇਹਨਾਂ ਨੇ ਵਾਇਰਲ ਕਰ ਦਿੱਤੀ, ਤੇ ਉਹਦੇ ਜਵਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਕਰਨ ਲਈ ਚਰਨਜੀਤ ਚੰਨੀ ਅੰਦਰੋਂ ਵੀਡੀਓ ਬਣਾ ਲਿਆ ਸੀ। ਤਾਂ ਇੱਕ ਵਿਰੋਧੀ ਧਿਰ ਦਾ ਆਗੂ ਇਸ ਤਰ੍ਹਾਂ ਕਰੇ, ਇਸ ਤਰ੍ਹਾਂ ਨੇਮ ਕਾਇਦਾ ਤੋੜੇ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ, ਨਹੀਂ ਹੋਈ। ਪਰ ਸੁਖਪਾਲ ਸਿੰਘ ਖਹਿਰਾ ਪਿਕ ਐਂਡ ਚੂਜ਼ ਦਾ ਬਣ ਗਿਆ ਸ਼ਿਕਾਰ। ਸੋ ਮੇਰੇ ਖਿਆਲ ਦੇ ਨਾਲ ਅਨੁਰਾਗ ਠਾਕਰ ਨੇ ਜੇ ਅਜਿਹਾ ਕੀਤਾ ਵੀ ਹੋਇਆ ਤੇ ਉਹਨੂੰ ਕੁਛ ਨਹੀਂ ਹੋਣਾ। ਹਾਂ, ਜੇ ਵਿਖੜਾ ਪਚੱਕਾ ਤੇ ਭਗਵੰਤ ਮਾਨ ਇੱਕ ਵਾਰੀ ਫੇਰ ਉੱਥੇ ਮੋਬਾਈਲ ਉਦਾਂ ਹੀ ਕੱਢ ਕੇ ਤੇ ਭਾਵੇਂ FM ਹੀ ਸੁਣ ਲੱਗ ਪਵੇ, ਇਹਦੇ ਤੇ ਕਾਰਵਾਈ ਜ਼ਰੂਰ ਹੋ ਜੂ। ਬਿਲਕੁਲ ਸਹੀ ਗੱਲ ਹੈ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤੇ ਸਰੋਤਿਓ, ਤੁਹਾਨੂੰ ਦੱਸ ਜਾਈਏ ਵੀ ਅੱਜ ਹੁਣ ਇੱਕ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਜਿਹੜੀਆਂ ਕੁਛ ਲੇਟੈਸਟ ਤੇ ਇੰਪੋਰਟੈਂਟ ਖਬਰਾਂ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਦਾਂ ਹੀ ਤੁਸੀਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਿੱਧੀ ਸਾਦੀ ਜੱਟੀ